ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਅਤੇ ਅਪਡੇਟ ਅਮਰੀਕਾ ਦਾ ਅੱਜ ਵੀਰਵਾਰ ਦਾ ਇਹ ਪ੍ਰੋਗਰਾਮ ਅੱਜ ਹੈਗੀ ਆ ਜੀ 7 ਜਨਵਰੀ ਦਿਨ ਵੀਰਵਾਰ। ਅਤੇ ਮੇਰੇ ਨਾਲ ਅਪਡੇਟ ਅਮਰੀਕਾ ਦੇ ਵਿੱਚ ਗੱਲਬਾਤ ਕਰਨ ਦੇ ਲਈ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ 4082722500 ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ ਔਰ ਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਟੈਕਸਸ, ਅਵਤਾਰ ਸਿੰਘ ਰਤੌੜ, ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਹਰਬੰਸ ਕੌਰ ਸੁਲੱਖਣ ਸਿੰਘ ਤੁੰਗ ਬੇਕਰਸਫੀਲਡ, ਬੂਟਾ ਸਿੰਘ ਹੇਅਰ ਯੂਬਾ ਸਿਟੀ ਹੈ, ਜਸਪਾਲ ਸਿੰਘ ਸੈਲ ਬ੍ਰਦਰਜ਼ ਇੰਡੀਆਨਾ, ਸੁੱਚਾ ਸਿੰਘ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਆਪਾਂ ਗੱਲਬਾਤ ਜਿਹੜੀ ਹੈ ਟਰੱਕਿੰਗ ਦੇ ਬਾਰੇ ਵੀ ਅੱਜ ਜਿਹੜੀ ਉਹ ਕਰਦੇ ਹੁੰਦੇ ਹਾਂ। ਸੋ ਟਰੱਕਿੰਗ ਦੇ ਬਾਰੇ ਵੀ ਗੱਲਬਾਤ ਕਰਾਂਗੇ। ਪਰ ਜੋ ਕੱਲ੍ਹ ਜਿਹੜਾ ਵਾਸ਼ਿੰਗਟਨ DC ਦੇ ਵਿੱਚ ਵਾਪਰਿਆ, ਜੋ ਅਮਰੀਕਾ ਦੇ ਵਿੱਚ ਵਾਪਰਿਆ, ਇੱਕ ਬਹੁਤ ਵੱਡਾ ਧੱਬਾ ਜਿਹੜਾ ਆ ਉਹ ਛੱਡ ਗਿਆ। ਸੋ ਉਸ ਦੇ ਬਾਰੇ ਥੋੜ੍ਹੀਆਂ ਜਿਹੀਆਂ ਪਹਿਲੋਂ ਮੈਂ ਅਪਡੇਟਸ ਆਪਣੇ ਸਰੋਤਿਆਂ ਦੇ ਨਾਲ ਰਮਨ ਜੀ ਆਪਾਂ ਸਾਂਝੀਆਂ ਕਰਦੇ ਜਾਈਏ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਟਰੱਕਿੰਗ ਵੱਲ ਨੂੰ ਜਿਹੜਾ ਆ ਉਹ ਵਧਾਂਗੇ। ਹੁਣ ਜਿਹੜੀ ਲੇਟੈਸਟ ਖਬਰਾਂ ਦੇ ਮੁਤਾਬਕ ਆਪਣੇ ਕੋਲ ਇਹ ਇਨਫੋਰਮੇਸ਼ਨ ਜਿਹੜੀ ਉਹ ਪਹੁੰਚ ਰਹੀ ਆ। ਹੁਣ ਟਰੰਪ ਹੋਣਾ ਨੇ ਕਿਹਾ ਆ ਜੀ ਆਰਡਰਲੀ ਟਰਾਂਜੀਸ਼ਨ ਜਿਹੜੀ ਉਹ ਹੋਵੇਗੀ, ਕਿਉਂਕਿ ਕੱਲ੍ਹ ਦੇਰ ਰਾਤ ਕਾਂਗਰਸ ਨੇ ਜਿਹੜਾ ਆ ਜੋ ਬਾਈਡਨ ਆ ਉਹਨਾਂ ਨੂੰ ਇਲੈਕਟਰਲ ਵੋਟਾਂ ਕਾਊਂਟ ਕਰਨ ਤੋਂ ਬਾਅਦ ਦੇ ਵਿੱਚ ਜੇਤੂ ਕਰਾਰ ਦੇ ਦਿੱਤਾ। ਉਹਨਾਂ ਦੇ ਹੱਕ ਦੇ ਵਿੱਚ ਜਿਹੜੀਆਂ ਆ ਉਹ ਹੋ ਗਈਆਂ। ਪੈਨਸਿਲਵੇਨੀਆ ਅਤੇ ਐਰੀਜ਼ੋਨਾ ਦੇ ਚੋਣ ਨਤੀਜਿਆਂ ਦੇ ਉੱਤੇ ਜਿਹੜੀ ਆ ਇਤਰਾਜ਼ ਕੁਛ ਜਿਹੜੇ GOP ਦੇ ਸੈਨੇਟਰਸ ਹਾਊਸ ਦੇ ਵਿੱਚ ਨਾਲ ਰਿਪਰੈਜ਼ੈਂਟੇਟਿਵਸ ਆ ਉਹਨਾਂ ਦੇ ਦੁਆਰਾ ਜਿਹੜਾ ਉਠਾਇਆ ਗਿਆ, ਪਰ ਉਹ ਓਬਜੈਕਸ਼ਨਾਂ ਜਿਹੜੀਆਂ ਆ ਉਹਨਾਂ ਨੂੰ ਮੈਜੋਰਟੀ ਨਹੀਂ ਮਿਲੀ। ਉਸ ਦੇ ਖਿਲਾਫ ਜਿਹੜੀਆਂ ਹੋਈਆਂ ਕੁਛ ਜਿਹੜੇ GOP ਦੇ ਸੈਨੇਟਰਸ ਦੀਆਂ ਰਿਪਰੈਜ਼ੈਂਟੇਟਿਵਸ ਜਿਹੜੇ ਪਹਿਲਾਂ ਸੋਚ ਰਹੇ ਸੀਗੇ ਵੀ ਅਸੀਂ ਓਬਜੈਕਸ਼ਨ ਕਰਾਂਗੇ, ਉਹਨਾਂ ਨੇ ਕੱਲ੍ਹ ਜਿਹੜੇ ਆ ਰਾਸ਼ਟਰਪਤੀ ਟਰੰਪ ਦੇ ਦੰਗਾਈਆਂ ਦੇ ਦੁਆਰਾ ਕੀਤੀ ਗਈ ਕੈਪੀਟਲ ਹਿੱਲ ਦੇ ਵਿੱਚ ਜਿਹੜੀ ਹਿੰਸਾ ਆ ਉਸ ਨੂੰ ਦੇਖਦੇ ਹੋਏ ਉਹਨਾਂ ਨੇ ਆਪਣਾ ਮਨ ਜਿਹੜਾ ਬਦਲਿਆ ਅਤੇ ਉਹਨਾਂ ਨੇ ਓਬਜੈਕਸ਼ਨਾਂ ਜਿਹੜੀਆਂ ਆ ਇਤਰਾਜ਼ ਜਿਹੜੇ ਉਹ ਆਪਣੇ ਨਹੀਂ ਦਿੱਤੇ। ਸੋ ਇਹ ਜਿਹੜਾ ਉਸ ਦੇ ਵਿੱਚ ਵਾਪਰਿਆ ਉੱਧਰ ਇੱਕ ਜਿਹੜੇ GOP ਦੇ ਸੈਨੇਟਰ ਲਾਅ ਮੇਕਰ ਜਿਹੜੇ ਪਹਿਲੇ ਬਣੇ ਨੇ, ਉਹਨਾਂ ਨੇ ਕਿਹਾ ਵੀ ਰਾਸ਼ਟਰਪਤੀ ਟਰੰਪ ਦੇ ਖਿਲਾਫ 25ਵੀਂ ਅਮੈਂਡਮੈਂਟ ਜਿਹੜੀ ਆ ਉਹ ਇਨਵੋਕ ਕਰਕੇ ਉਸ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਅਹੁਦੇ ਤੋਂ ਜਿਹੜਾ ਉਹ ਲਾਹ ਦੇਣਾ ਚਾਹੀਦਾ ਹੈਗਾ ਆ। ਇਹ ਰਿਪਰੈਜ਼ੈਂਟੇਟਿਵ ਰਿਪਬਲਿਕਨ ਪਾਰਟੀ ਦੇ ਇਲੀਨੋਇਸ ਤੋਂ ਐਡਮ ਕਿਨਜ਼ਿੰਗਰ ਜਿਹੜੇ ਆ ਉਹ ਹੈ ਨੇ, ਅਤੇ ਉਹਨਾਂ ਨੇ ਓਫੀਸ਼ੀਅਲੀ ਜਿਹੜਾ ਆ ਇਸ ਚੀਜ਼ ਦੀ ਜਿਹੜੀ ਆ ਪ੍ਰੋੜਤਾ ਕੀਤੀ ਹੈਗੀ ਆ। ਉੱਧਰ ਜਿਹੜੀ ਡੈਮੋਕ੍ਰੇਟ ਪਾਰਟੀ ਦੀ ਰਿਪਰੈਜ਼ੈਂਟੇਟਿਵ ਹੈਗੀ ਇਲਹਾਨ ਉਮਰ, ਉਸ ਨੇ ਕਿਹਾ ਵੀ ਉਹ ਰਹਿੰਦੇ ਜਿਹੜੇ ਆ ਇਹ 13 ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਇੱਕ ਵਾਰੀ ਫੇਰ ਇੰਪੀਚਮੈਂਟ ਦੇ ਲਈ ਜਿਹੜੇ ਉਹ ਲੈ ਕੇ ਆਉਣਗੇ। ਉਹ ਆਰਟੀਕਲ ਕਹਿੰਦੀ ਲਿਖ ਰਹੀ ਹੈ ਅਤੇ ਕਹਿੰਦੇ ਵੀ ਹੁਣ ਕੁਛ ਹੋਰ ਡੈਮੋਕ੍ਰੇਟਸ ਦੀ ਵੀ ਉਸ ਨੂੰ ਉਸ 'ਤੇ ਸਾਥ ਪ੍ਰਾਪਤ ਹੋ ਰਿਹਾ ਆ। ਪਿਛਲੇ ਸਾਲ ਦੇ 23 ਦਸੰਬਰ ਨੂੰ ਰਾਸ਼ਟਰਪਤੀ ਟਰੰਪ ਦੇ ਇੱਕ ਹਿਸਾਬ ਦੇ ਨਾਲ ਪਹਿਲਾਂ ਰਾਈਟ ਹੈਂਡ ਮੈਨ ਅਤੇ ਬਹੁਤ ਹੀ ਕਲੋਜ਼ ਐਲਾਈ ਜਿਹੜੇ ਅਟਰਨੀ ਜਨਰਲ ਵਿਲੀਅਮ ਬਾਰ ਆ, ਉਹਨਾਂ ਨੇ ਵੀ ਅੱਜ ਰਾਸ਼ਟਰਪਤੀ ਟਰੰਪ ਦੀ ਜਿਹੜੀ ਇਹ ਨਿੰਦਾ ਕੀਤੀ। ਕਹਿੰਦੇ ਵੀ ਇਸ ਤਰੀਕੇ ਦੇ ਨਾਲ ਮੌਬ ਨੂੰ, ਭੀੜ ਨੂੰ ਆਰਕੈਸਟਰਾ ਕਰਕੇ ਬੇਸਿਕਲੀ ਪ੍ਰੈਸ਼ਰ ਕਰਨਾ ਕਾਂਗਰਸ ਨੂੰ ਇਹ ਇਨਐਕਸਕਿਊਜ਼ੇਬਲ ਆ। ਅਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਇਹ ਉਹਨਾਂ ਨੇ ਆਪਣੇ ਅਹੁਦੇ ਦੀ ਅਤੇ ਆਪਣੀ ਜਿਹੜੀ ਆ ਕੁਰਸੀ ਦੀ ਇੱਕ ਹਿਸਾਬ ਦੇ ਨਾਲ ਦੁਰਵਰਤੋਂ ਇਸ ਹਿਸਾਬ ਦੇ ਵਿੱਚ ਜਿਹੜੀ ਉਹ ਕੀਤੀ ਹੈਗੀ ਆ, ਉਹਨਾਂ ਨੂੰ ਇੱਦਾਂ ਨਹੀਂ ਸੀ ਕਰਨਾ ਚਾਹੀਦਾ। ਸੋ ਓਵਰਆਲ ਜਿਹੜਾ ਆ ਰਮਨ ਜੀ ਮਾਹੌਲ ਜਿਹੜਾ ਆ ਟਰੰਪ ਹੋਣਾ ਦੇ ਕਾਫੀ ਜਿਹੜਾ ਖਿਲਾਫ ਆ ਉਹ ਹੋ ਰਿਹਾ ਹੈਗਾ ਆ। ਅਤੇ ਕਿਤੇ ਨਾ ਕਿਤੇ ਜਿਹੜੀ GOP ਦੀ ਐਸਟੈਬਲਿਸ਼ਮੈਂਟ ਆ
ਉਹ ਵੀ ਹੁਣ ਟਰੰਪ ਹੁਣਾਂ ਦੇ ਉੱਤੇ ਜਿਹੜਾ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕਰ ਰਹੀ ਆ। ਪਰ ਇਹ ਆ ਵੀ 4 ਸਾਲ ਉਹਨਾਂ ਨੂੰ ਖੁੱਲ੍ਹ ਦਿੱਤੀ ਰਹੀ, ਜੋ ਮਰਜ਼ੀ ਬੋਲਦੇ ਰਹੇ, ਜੋ ਕੁਛ ਵੀ ਉਹ ਕਰਦੇ ਰਹੇ, ਉਸ ਦੇ ਉੱਤੇ ਉਦੋਂ ਉਹਨਾਂ ਦਾ ਸਾਥ ਵੀ ਦਿੰਦੇ ਰਹੇ ਅਤੇ ਅਖੀਰ ਜਿਹੜੀ ਆ ਇਹ ਇੱਥੇ ਤੱਕ ਜਿਹੜੀ ਨੌਬਤ ਆ ਗਈ। ਹੁਣ ਕਹਿੰਦੇ ਆ ਵੀ ਕਈ ਉਹਨਾਂ ਦੇ ਜਿਹੜੇ ਸਾਥੀ ਆ, ਕੁਛ ਏਡਸ ਜਿਹੜੇ ਨਾਲ ਉਹਨਾਂ ਦੇ ਕੰਮ ਕਰਦੇ ਆ, ਇੱਥੋਂ ਤੱਕ ਕਿ ਵੀ ਕੁਛ ਜਿਹੜੇ ਸੈਨੇਟ ਲੈਵਲ ਦੀਆਂ ਪੋਜੀਸ਼ਨਾਂ ਦੇ ਉੱਤੇ ਕੰਮ ਕਰ ਰਹੇ ਆ। ਉਹ ਰਿਪੋਰਟਸ ਵੀ ਆ ਰਹੀਆਂ ਵੀ ਕਹਿੰਦੇ ਵੀ ਸ਼ਾਇਦ ਉਹ ਰਿਜ਼ਾਈਨ ਜਿਹੜੇ ਆ ਉਹ ਕਰ ਸਕਦੇ ਆ। ਪਰ ਕਹਿੰਦੇ ਵੀ ਅੰਦਰ ਖਾਤੇ GOP ਦੇ ਵਿੱਚ ਵੀ ਇਹ ਹੁਣ 25ਵੇਂ ਅਮੈਂਡਮੈਂਟ ਨੂੰ ਇਨਵੋਕ ਕਰਨ ਦੀਆਂ ਜਿਹੜੀਆਂ ਗੱਲਾਂ ਆ, ਕਨਵਰਸੇਸ਼ਨਸ ਆ, ਗੱਲਬਾਤ ਆ, ਉਹ ਚੱਲ ਰਹੀ ਹੈਗੀ ਆ। ਉੱਧਰ ਫੇਸਬੁੱਕ ਨੇ ਅਗਲੇ 2 ਹਫ਼ਤਿਆਂ ਦੇ ਲਈ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਟਰੰਪ ਹੁਣਾਂ ਨੂੰ ਜਿਹੜਾ ਆ ਉਹ ਇਨਡੈਫੀਨੇਟਲੀ ਜਿਹੜਾ ਉਹ ਉਹਨਾਂ ਦੇ ਉੱਤੇ ਕਿੰਨੇ ਘੱਟੋ ਘੱਟ 2 ਹਫ਼ਤੇ ਦੇ ਲਈ ਬੈਨ ਜਿਹੜਾ ਲਾ ਦਿੱਤਾ ਆ। ਮਾਰਕ ਜ਼ਕਰਬਰਗ ਆ, ਉਹਨਾਂ ਨੇ ਇਹ ਆਖਿਆ ਵੀ ਜਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਨੇ ਸਾਡੇ ਪਲੇਟਫਾਰਮ ਦੀ ਵਰਤੋਂ ਕੀਤੀ ਆ, ਅਸੀਂ ਜਿਹੜੇ ਹੁਣ ਆਉਣ ਵਾਲੇ ਸਮੇਂ 'ਚ ਇਸ ਨੂੰ ਜਿਹੜਾ ਉਹ ਦੇਖਾਂਗੇ ਅਤੇ ਹਾਲ ਦੀ ਘੜੀ ਜਿਹੜੇ ਉਹ ਰੋਕਾਂਗੇ। ਕਹਿੰਦੇ ਵੀ ਕੁਛ ਨਹੀਂ ਕਿਹਾ ਜਾ ਸਕਦਾ ਵੀ ਆਉਣ ਵਾਲੇ ਜਿਹੜੇ ਇਹ ਟਰਾਂਜ਼ੀਸ਼ਨ ਤੋਂ ਪਹਿਲਾਂ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇਹ ਕੀ ਜਿਹੜਾ ਹੋਰ ਕੁਛ ਕਰ ਦੇਣ। ਉੱਧਰ FBI ਨੇ ਇੱਕ ਔਨਲਾਈਨ ਅਤੇ ਟਿਪ ਲਾਈਨ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਆਖਿਆ ਆ ਲੋਕਾਂ ਨੂੰ ਵੀ ਜੇ ਤੁਹਾਡੇ ਕੋਲ ਫੋਟੋਜ਼, ਵੀਡੀਓਜ਼ ਜਾਂ ਉਹਨਾਂ ਲੋਕਾਂ ਬਾਰੇ ਪਤਾ ਆ ਵੀ ਜਿਨ੍ਹਾਂ ਨੇ ਇਹ ਹਿੰਸਾ ਨੂੰ ਜਿਹੜਾ ਉਹ ਉਤੇਜਿਤ ਕੀਤਾ, ਜਿਨ੍ਹਾਂ ਨੇ ਭੜਕਾਇਆ ਹੈਗਾ ਆ ਜਾਂ ਜਿਨ੍ਹਾਂ ਨੇ ਇਹ ਹਿੰਸਾ ਕੀਤੀ ਆ, ਵੀ ਉਹਨਾਂ ਬਾਰੇ ਜਾਣਕਾਰੀ ਦਿਓ ਅਤੇ ਉਸ ਦੇ ਚੱਲਦਿਆਂ ਕਹਿੰਦੇ ਵੀ ਅਸੀਂ ਉਹਨਾਂ ਨੂੰ ਪ੍ਰੋਸੀਕਿਊਟ ਕਰਾਂਗੇ। ਉੱਧਰ ਇਹ ਵੀ ਜਿਹੜੀ ਖਬਰ ਆ ਰਹੀ ਆ, ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਆ, ਉਹਨਾਂ ਨੇ ਵੀ ਇਸ ਦੀ ਜਿਹੜੀ ਕੜੀ ਨਿੰਦਾ ਕੀਤੀ ਆ ਅਤੇ ਇੱਥੋਂ ਤੱਕ ਜਿਹੜੇ ਚੈਡ ਵੋਲਫ ਹੈਗੇ ਨੇ, ਕਾਰਜਕਾਰੀ ਜਿਹੜੇ ਕੰਮ ਸਾਂਭ ਰਹੇ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ, ਉਹਨਾਂ ਨੇ ਕਿਹਾ ਵੀ ਰਾਸ਼ਟਰਪਤੀ ਟਰੰਪ ਨੂੰ ਬਹੁਤ ਹੀ ਕੜੇ ਸ਼ਬਦਾਂ ਵਿੱਚ ਇਸ ਹਿੰਸਾ ਦੀ ਨਿੰਦਾ ਜਿਹੜੀ ਆ ਉਹ ਕਰਨੀ ਚਾਹੀਦੀ ਹੈਗੀ ਆ। ਜੀ ਬਿਲਕੁਲ ਰਾਈਟ। ਕਾਫੀ ਜਿਹੜਾ ਮੰਦਭਾਗਾ ਜਿਹੜਾ ਕੰਮ ਹੋਇਆ, ਜਿਹੜਾ ਵੀ ਕੱਲ ਹੋਇਆ ਹੈਗਾ, ਔਰ ਬਿਲਕੁਲ ਇਹਨੂੰ ਦੇਖਦੇ ਹੋਏ ਕਾਫੀ ਜਿਹੜੇ ਮਨ ਦੇ ਵਿੱਚ ਸਵਾਲ ਉੱਠਦੇ ਆ ਕਿ ਜਿਹੜਾ ਇਹ ਚੀਜ਼ ਹੈਗੀ ਹੈ, ਇੱਦਾਂ ਕਿੱਦਾਂ ਕੀਤਾ ਜਾ ਸਕਦਾ। ਇੱਦਾਂ ਤਾਂ ਪੂਰਾ ਜਿਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਜਿਹੜਾ ਪ੍ਰਸ਼ਾਸਨ ਹੈਗਾ ਉਹ ਜਿਵੇਂ ਨਾਲ ਮਿਲਿਆ ਸੀਗਾ ਇਸ ਕੰਮ ਦੇ ਵਿੱਚ, ਵੀ ਉਹਨਾਂ ਨੂੰ ਅੰਦਰ ਐਂਟਰ ਕਰਨ ਦੇ ਵਿੱਚ ਜਾਂ ਹਰ ਇੱਕ ਚੀਜ਼ ਦੇ ਵਿੱਚ। ਬਟ ਅੱਜ ਜਿੱਦਾਂ ਮੈਂ ਸਵੇਰੇ ਹੁਣ ਇੰਟਰਵਿਊ ਸੁਣ ਲਿਆ ਸੀਗਾ DC ਦੇ ਮੇਅਰ ਦੀ, ਅਤੇ ਉਹਨਾਂ ਨੇ ਕਿਹਾ ਕਿ ਕਾਫੀ ਜਿਹੜੇ ਸੀਰੀਅਸ ਚਾਰਜਿਸ ਹੈਗੇ, 64 ਪੀਪਲ ਜਿਹੜੇ ਅਜੇ ਤੱਕ ਗ੍ਰਿਫਤਾਰ ਕੀਤੇ ਜਾ ਚੁੱਕੇ ਆ। ਅਤੇ ਹੁਣ ਇਸ ਤੋਂ ਬਾਅਦ ਜਿਹੜਾ ਆ ਉਹ FBI ਅਤੇ ਜਿੰਨੇ ਵੀ ਸਾਰੇ ਹੋਰ ਅਦਾਰੇ ਹੈਗੇ ਆ, ਉਹ ਸਾਰੇ ਜਿਹੜੇ ਆ ਇਸ ਕੰਮ ਦੇ ਵਿੱਚ ਲੱਗੇ ਆ, ਫੇਸ਼ੀਅਲ ਰੈਕਗਨੀਸ਼ਨ ਅਤੇ ਸੋਸ਼ਲ ਮੀਡੀਆ ਤੋਂ ਲੈ ਕੇ ਸਾਰਾ ਕੁਛ। ਸੋ ਉਹਨਾਂ ਦੀ ਜਿਹੜੀ ਆ ਗ੍ਰਿਫਤਾਰੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ, ਔਰ ਜਿਹੜੇ ਚਾਰਜਿਸ ਹੈਗੇ ਕਾਫੀ ਸੀਰੀਅਸ ਹੈਗੇ, ਫੈਲਨੀ ਫੈਡਰਲ ਗਰਾਊਂਡ, ਅਤੇ ਉਹ ਸਾਰਾ ਕੁਛ ਜਿਹੜਾ ਹੈਗਾ ਇਹ ਕਾਫੀ ਸੀਰੀਅਸ ਮੈਟਰ ਹੋ ਜਾਣਾ, ਔਰ ਹੋਣਾ ਵੀ ਚਾਹੀਦਾ ਮੇਰੇ ਖਿਆਲ ਦੇ ਵਿੱਚ। ਕੋਈ ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਹਦੇ 'ਚ ਕੋਈ ਮਤਲਬ ਕਿ ਅਤਕਥਨੀ ਨਹੀਂ ਹੋਊਗੀ। ਔਰ ਕੱਲ੍ਹ ਮੈਂ ਜਦੋਂ ਵੋਟਿੰਗ ਕੱਲ੍ਹ ਰਾਤ ਨੂੰ ਪੈ ਰਹੀ ਸੀਗੀ ਜੀ, ਉਦੋਂ ਦੇਖ ਰਹੇ ਸੀਗੇ ਇੱਕ ਬਹੁਤ ਜ਼ਿਆਦਾ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਵੀ ਮਤਲਬ ਕਿ ਇਹਦੀ ਜਿਹੜਾ ਮਤਾ ਸੀਗਾ ਉਹਦੇ ਖਿਲਾਫ ਵੋਟ ਪਾਈ ਹੈਗੀ ਆ। ਸੋ ਇਹ ਮੇਰੇ ਖਿਆਲ ਨਾਲ ਸਿਰਫ ਇਸੇ ਹੀ ਜਿਹੜੀ ਚਰਚਾ ਜਾਂ ਇਸੇ ਹੀ ਜਿਹੜੀ ਰੀਜ਼ਨ ਦੇ ਕਰਕੇ ਕਾਫੀ ਜਿਹੜੇ ਲੋਕੀ ਉਹ ਇਸ ਚੀਜ਼ ਦੇ ਖਿਲਾਫ ਵੀ ਗਏ ਹੈਗੇ ਆ। ਔਰ ਦੇਖੋ ਫਿਰ ਵੀ ਹੈਰਾਨੀ ਵਾਲੀ ਗੱਲ ਹੈ ਰਾਜਕਿਰਨ, ਜੇ ਮਤਲਬ ਕਿ ਮੈਂ ਤਾਂ ਇੱਕ ਗੱਲ ਸੋਚਦਾ ਸੀਗਾ ਕਿਉਂਕਿ ਆਪਣਾ ਪੈਰਲਲ ਉੱਥੇ ਪ੍ਰੋਟੈਸਟ ਚੱਲ ਰਿਹਾ ਹੈਗਾ ਦਿੱਲੀ ਦੇ ਵਿੱਚ, ਅਤੇ ਜੇ ਕਿਤੇ ਸਾਡਾ ਕੋਈ ਬੰਦਾ ਇੱਦਾਂ ਕਿਤੇ ਪਾਰਲੀਮੈਂਟ ਵੱਲ ਨੂੰ ਚਲਾ ਜਾਂਦਾ ਜਾਂ ਕੁਛ ਇੱਦਾਂ ਦਾ ਹੋ ਜਾਂਦਾ, ਅਤੇ ਸ਼ਰੇਆਮ ਹੀ ਉਹਨੂੰ ਕਹਿ ਕੇ ਵੀ ਇਹ ਬਸ ਬਾਹਰਲੇ ਕਿਸੇ ਕੰਟਰੀ ਦੀ ਸਾਜ਼ਿਸ਼ ਆ, ਅਤੇ ਨਾਲ ਹੀ ਗੋਲੀਆਂ ਦੀ ਮੀਂਹ ਵਰਾ ਦੇਣਾ। ਤੁਸੀਂ ਦੂਰ ਉੱਥੇ ਜਾਣ ਦੀ ਕੀ ਲੋੜ ਆ, ਆਪਾਂ ਅਮਰੀਕਾ 'ਚ ਹੀ ਦੇਖਦੇ ਹਾਂ, ਜਦੋਂ ਦੂਜੇ ਪ੍ਰੋਟੈਸਟ ਹੋ ਰਹੇ ਸੀ ਉਦੋਂ ਪੁਲਿਸ ਦਾ ਕਿੱਦਾਂ ਦਾ ਰਵੱਈਆ ਸੀ, ਅਤੇ ਕੱਲ੍ਹ ਜਿਹੜਾ ਪੁਲਿਸ ਦਾ ਉੱਥੇ ਕਿੱਦਾਂ ਦਾ ਰਵੱਈਆ ਸੀ, ਇਹ ਤਾਂ ਸਾਹਮਣੇ ਜਿਹੜਾ ਨਜ਼ਰ ਆ ਰਿਹਾ ਹੈਗਾ ਆ ਆਪਾਂ ਨੂੰ। ਕੱਲ੍ਹ ਹੁਣ ਦੇਖੋ ਕਿੰਨੀਆਂ ਵੀਡੀਓਜ਼ ਸਾਹਮਣੇ ਆਈਆਂ, ਪੁਲਿਸ ਵਾਲੇ ਖੁਦ ਇਹ ਜਿਹੜੇ ਦੰਗਾਈ ਸੀਗੇ ਉਹਨਾਂ ਨੂੰ ਅੰਦਰ ਲੰਘਾ ਰਹੇ ਸੀਗੇ, ਅੰਦਰ ਜਿਹੜੇ ਲੰਘਾ ਰਹੇ ਸੀ। ਇੱਕ ਪੁਲਿਸ ਵਾਲਾ ਨਾਲ ਸੈਲਫੀਆਂ ਖਿੱਚ ਰਿਹਾ ਸੀਗਾ। ਉੱਥੇ ਨਿਊਜ਼ ਰਿਪੋਰਟਾਂ ਆ ਰਹੀਆਂ ਸੀ ਵੀ ਪੁਲਿਸ ਇਜ਼ ਓਵਰਵੈਲਮਡ ਬਾਈ ਪੀਪਲ, ਤੇ ਪੁਲਿਸ ਵਾਲੇ ਜਿਹੜੇ ਉੱਥੇ ਫੋਟੋਆਂ ਖਿਚਾ ਰਹੇ ਸੀਗੇ। ਕੱਲ ਗੱਲ ਸੱਚਾਈ ਹੈਗੀ, ਇੱਕ ਬਹੁਤ ਵੱਡੀ ਬਿਗ ਐਂਡ ਕਲੀਅਰ ਐਗਜ਼ਾਮਪਲ ਹੈਗੀ ਆ ਕਿ ਕਿਸ ਤਰ੍ਹਾਂ ਇੱਥੇ ਜਿਹੜਾ ਰੰਗ ਭੇਦ ਆ ਜਿਹੜਾ ਉਹ ਕਿਸ ਤਰ੍ਹਾਂ ਇੱਥੇ ਸਿਰ ਚੜ੍ਹ ਕੇ ਬੋਲਦਾ ਆ। ਸੋ ਇਹ ਬਿਲਕੁਲ ਉਹਦੀ ਕਲੀਅਰ ਪਿਕਚਰ ਸੀਗੀ ਕੱਲ।
ਜੀ ਉਧਰ ਹੁਣ ਜਿਹੜੇ ਸੈਨੇਟ ਦੇ ਜਿਹੜੇ ਮਾਈਨੋਰਿਟੀ ਲੀਡਰ ਤੇ ਹੁਣ ਮੇਬੀ ਮੈਜੋਰਿਟੀ ਲੀਡਰ ਜਿਹੜੇ ਬਣ ਜਾਣਗੇ ਚੱਕ ਸ਼ੂਮਰ, ਉਹਨਾਂ ਨੇ ਵੀ ਜਿਹੜੇ 25ਵੀਂ ਅਮੈਂਡਮੈਂਟ ਜਾਂ ਇੰਪੀਚਮੈਂਟ ਦੀ ਜਿਹੜੀ ਉਹ ਮੰਗ ਕੀਤੀ ਹੈ, ਕਹਿੰਦੇ ਰਿਮੂਵ ਦਿਸ ਪ੍ਰੈਜ਼ੀਡੈਂਟ। ਸੋ ਇਹ ਹੁਣ ਇਸ ਟਾਈਮ ਜਿਹੜਾ ਉਹ ਸਾਰਾ ਕੁਝ ਸਾਹਮਣੇ ਜਿਹੜਾ ਉਹ ਹੋ ਰਿਹਾ ਆ। ਉਧਰ ਖਬਰ ਇੱਕ ਜਿਹੜੀ ਆ ਨਾਲ ਇਹ ਵੀ ਆ ਰਹੀ ਹੈ ਰਮਨ ਜੀ, ਵੀ RNC ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਕਹਿੰਦੇ ਕਾਲ ਕੀਤੀ, ਅਤੇ ਕਾਲ ਕਰਦਿਆਂ ਹੀ ਕਹਿੰਦੇ ਆ ਵੀ ਉੱਥੇ ਉਹਨਾਂ ਨੂੰ ਚੀਅਰਸ ਦੇ ਨਾਲ ਗ੍ਰੀਟ ਕੀਤਾ ਗਿਆ ਵੀ ਵੀ ਆਰ ਵਿਦ ਯੂ, ਵੀ ਲਵ ਯੂ, ਇੱਦਾਂ ਦੀਆਂ ਗੱਲਾਂ ਕਹਿੰਦੇ ਉੱਦਾਂ ਜਿਹੜੀਆਂ ਆ ਕੁਛ ਲੋਕਾਂ ਨੇ ਜਿਹੜੀਆਂ ਉਹ ਦੱਸੀਆਂ ਰਿਪੋਰਟਸ ਜਿਹੜੀਆਂ ਆਈਆਂ ਉੱਦਾਂ ਇਹ ਕਿਹਾ ਗਿਆ ਵੀ RNC ਦੇ ਜਿੰਨੇ ਵੀ ਮੈਂਬਰਸ ਆ ਉਹਨਾਂ ਨੂੰ ਕਿਸੇ ਵੀ ਮੀਡੀਆ ਦੇ ਨਾਲ ਗੱਲ ਕਰਨ ਦੀ ਜਿਹੜੀ ਇਜਾਜ਼ਤ ਜਿਹੜੀ ਆ ਉਹ ਨਹੀਂ ਜਿਹੜੀ ਉਹ ਦਿੱਤੀ ਗਈ, ਵੀ ਕੀ ਉਹਨਾਂ ਨੇ ਉਸ ਦੇ ਵਿੱਚ ਆਖਿਆ ਆ ਕੀ ਕੁਛ ਜਿਹੜਾ ਆ ਉਹ ਕਰਨਗੇ। ਸੋ ਇਹ ਜੀ ਇੱਕ ਤਾਂ ਜਿਹੜੀ ਚੀਜ਼ ਹੈ, ਇੱਕ ਟਰੰਪ ਨੇ ਬਹੁਤ ਗੱਲਾਂ ਐਸੀਆਂ ਕੀਤੀਆਂ ਹੈਗੀਆਂ ਜਿਹੜੀਆਂ ਕਿ ਮੇਰੇ ਖਿਆਲ ਅਕ੍ਰੋਸ ਦਾ ਆਇਲ ਜਿਹੜੇ ਦੋਨੋਂ ਸਾਈਡ ਦੇ ਜਿਹੜੇ ਪੋਲੀਟੀਸ਼ੀਅਨਸ ਹੈਗੇ ਆ ਨਾ, ਉਹਨਾਂ ਬੜਿਆਂ ਦੇ ਮਨਾਂ ਦੇ ਵਿੱਚ ਇਹ ਗੱਲਾਂ ਸੀਗੀਆਂ ਇੱਦਾਂ ਦੀਆਂ ਗੱਲਾਂ ਕਰਨੀਆਂ, ਪਰ ਉਹਦਾ ਕੰਮ ਕਰਨ ਦਾ ਤਰੀਕਾ ਸ਼ਾਇਦ ਗਲਤ ਆ। ਜਿੱਦਾਂ ਉਹ ਮਤਲਬ ਕਿ ਉਹ ਬਿਹੇਵ ਕੀਤਾ ਜਾਂ ਜਿੱਦਾਂ ਸਾਰਾ ਕੁਛ ਕੀਤਾ ਉਹ ਗਲਤ ਆ। ਪਰ ਮੇਰੇ ਖਿਆਲ ਦੇ ਵਿੱਚ ਨਾਨ ਪੋਲੀਟੀਸ਼ੀਅਨ ਬੰਦਾ ਜਿਹੜਾ ਆ ਉਹ ਜਿਹੜੇ ਐਕਸ਼ਨ ਲੈਂਦਾ ਸੀਗਾ ਜਾਂ ਜਿਹੜੇ ਕੰਮ ਉਹਨੇ ਕੀਤੇ ਜਾਂ ਕੁਝ ਵੀ ਹੋਇਆ, ਉਹ ਕਈ ਐਸੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਕਿ ਬਹੁਤ ਮੇਰੇ ਖਿਆਲ ਜਿਹੜੇ ਪੋਲੀਟੀਸ਼ੀਅਨ ਹੈਗੇ ਉਹਨਾਂ ਦੇ ਮਨ ਦੇ ਵਿੱਚ ਹੈਗੀਆਂ ਕਿ ਮੈਂ ਇੱਦਾਂ ਕਰਨਾ ਚਾਹੁੰਦਾ, ਅੰਦਰੋਂ ਦਿਲੋਂ ਸ਼ਾਇਦ ਉਹ ਕਰਦੇ ਹੋਣ, ਪਰ ਕੰਮ ਕਰਨ ਦਾ ਤਰੀਕਾ ਬਹੁਤ ਗਲਤ ਸੀਗਾ। ਸੋ ਇਸ ਕਰਕੇ ਵੀ ਹੋ ਸਕਦਾ ਕਿ ਬਹੁਤ ਜਾਣਿਆਂ ਨੇ ਚੀਅਰ ਅਪ ਕੀਤਾ ਹੋਵੇ ਅੰਦਰ ਖਾਤੇ, ਪਰ ਮਤਲਬ ਕਿ ਪਬਲਿਕਲੀ ਆਣ ਕੇ ਬੋਲ ਨਹੀਂ ਸਕਦੇ, ਪਬਲਿਕਲੀ ਆਣ ਕੇ ਗੱਲ ਨਹੀਂ ਕਰ ਸਕਦੇ। ਸੋ ਡਰਦੇ ਰਹੇ ਨੇ ਉਹ ਪੂਰੇ 4 ਸਾਲ ਉਹਨਾਂ ਤੋਂ, ਤੇ ਹੁਣ ਅਖੀਰ 'ਚ ਜਾ ਕੇ ਮਾੜਾ ਜਿਹਾ ਜਿਗਰਾ ਜਿਹਾ ਇਹਨਾਂ ਨੇ ਜਿਗਰਾ ਤੇ ਹੁੰਦਾ ਹੀ ਹੈ ਨਾ, ਫਿਰ ਵੀ ਅਗਲਾ ਬੰਦਾ ਜੀ ਚੱਲ ਜੇ ਰੌਲਾ ਪਾਉਣਾ ਤੇ ਆਪਾਂ ਉਹ ਕੀ ਕਹਿੰਦੇ ਹੁੰਦੇ ਆ, ਇਹ ਆ ਨਾ ਹੁਣ ਰਮਨ ਜੀ ਉਹਨਾਂ ਨੂੰ ਦਿਸਦਾ ਆ ਇਹ ਤਾਂ ਹੁਣ ਜਾ ਰਹੇ ਨੇ, ਅਸੀਂ ਤਾਂ ਆਪਣੀਆਂ ਸੀਟਾਂ ਬਚਾ ਕੇ ਰੱਖੀਏ ਨਾ, ਉਹਨਾਂ ਨੂੰ ਜਾਂਦੇ ਹੋਏ ਪੋਲੀਟਿਕਸ ਜਿਹੜੀ ਇਹ ਵੀ ਜਿਹੜੀ ਨਜ਼ਰ ਆਉਂਦੀ ਹੈ। ਬੰਦਾ ਲੁਕੇ ਮੂੰਹ ਨਾਲ ਥੱਲੇ ਨੂੰ ਮੂੰਹ ਕਰਕੇ ਜਿੰਦਾਬਾਦ ਤਾਂ ਕਹਿ ਹੀ ਦਿੰਦਾ ਨਾ, ਸੋ ਉਹ ਗੱਲ ਹੋ ਗਈ ਆ ਜੀ। ਹਾਂਜੀ, ਆਪਾਂ ਟਰੱਕਿੰਗ ਵੱਲ ਵਧਣ ਤੋਂ ਪਹਿਲਾਂ ਇੱਕ ਹੋਰ ਮੈਂ ਜਿਹੜੀ ਖਬਰ ਕਰਨਾ ਚਾਹੁੰਦਾ, ਜਿਹੜੇ ਸੈਨੇਟਰ ਜੋਸ਼ ਹੌਲੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕਿਹਾ ਸੀ ਮੈਂ ਓਬਜੈਕਸ਼ਨਸ ਜਿਹੜੀਆਂ ਕਰੂੰਗਾ ਇਸ ਨੂੰ ਲੈ ਕੇ, ਤੇ ਹੁਣ ਕਹਿੰਦੇ ਵੀ ਕਾਫੀ ਲੋਕ ਉਸ ਦੇ ਦਿਵਾਲੇ ਵੀ ਜਿਹੜੇ ਉਹ ਹੋ ਰਹੇ ਨੇ। ਉੱਥੋਂ ਦੀ ਜਿਹੜੀ ਕੈਂਸਸ ਸਿਟੀ ਸਟਾਰ ਜਿਹੜੀ ਅਖਬਾਰ ਆ ਉਹਨਾਂ ਦੇ ਐਡੀਟੋਰੀਅਲ ਨੇ ਕਾਫੀ ਵੱਡਾ ਜਿਹੜਾ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਐਡੀਟੋਰੀਅਲ ਛਾਪਿਆ ਆ। ਉਹਨਾਂ ਨੇ ਇਹ ਦੋਸ਼ ਲਾਏ ਆ ਵੀ ਜਿਹੜੇ ਸੈਨੇਟਰ ਜੋਸ਼ ਹੌਲੀ ਆ, ਹੀ ਹੈਜ਼ ਬਲੱਡ ਔਨ ਹਿਜ਼ ਹੈਂਡਸ, ਜਿਹੜਾ ਕੈਪੀਟਲ ਦੇ ਵਿੱਚ ਕੂਪ ਤਖਤਾ ਪਲਟਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਆ, ਇਹਦੇ ਵਿੱਚ ਇਹਨਾਂ ਲੋਕਾਂ ਦਾ ਕਹਿੰਦੇ ਆ ਵੀ ਉਹ ਕਿਤੇ ਨਾ ਕਿਤੇ ਹੱਥ ਹੈਗਾ। ਕਹਿੰਦੇ ਵੀ ਇਹਨਾਂ ਨੇ ਟਰੰਪ ਨੂੰ ਅਨੇਬਲ ਕਰਦੇ ਰਹੇ, ਆਪਣੇ ਜਿਹੜੇ ਬੇਸਲੈਸ ਕਲੇਮ ਸੀਗੇ ਵਿਦਾਊਟ ਐਨੀ ਐਵੀਡੈਂਸ। 60 ਤੋਂ ਵੱਧ ਕੇਸਾਂ ਦੇ ਵਿੱਚ ਹਾਰ ਹੋਈ ਟਰੰਪ ਕੈਂਪੇਨ ਦੀ, ਜਿਸ ਦੇ ਵਿੱਚ ਇਹ ਵੱਖ-ਵੱਖ ਕਥਿਤ ਤੌਰ ਦੇ ਉੱਤੇ ਦੋਸ਼ ਲਾਉਂਦੇ ਰਹੇ, ਜਿਹਦੇ ਵਿੱਚ ਕੋਈ ਵੀ ਐਵੀਡੈਂਸ ਦੇਣ ਦੇ ਵਿੱਚ ਉਹ ਨਾਕਾਮਯਾਬ ਰਹੇ ਸੀ ਅਦਾਲਤਾਂ 'ਚ। ਸਾਰੇ ਪਾਸੇ ਜਿਹੜੀ ਆ ਉਹਨਾਂ ਨੂੰ ਉੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੋ ਹੁਣ ਉੱਥੋਂ ਦੇ ਐਡੀਟੋਰੀਅਲ ਨੇ ਜਿਹੜੇ ਜੋਸ਼ ਹੌਲੀ ਆ ਉਹਨਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਹੁਣ ਕਹਿ ਦਿੱਤਾ ਵੀ ਬਲੱਡ ਔਨ ਹਿਜ਼ ਹੈਂਡ, ਕਿਉਂਕਿ ਕੱਲ੍ਹ ਦੀ ਇਹ ਜਿਹੜੇ ਦੰਗੇ ਫਸਾਦ ਦੇ ਵਿੱਚ 4 ਜਾਣਿਆਂ ਦੀ ਜਿਹੜੀਆਂ ਆ ਉਹ ਮੌਤ ਵੀ ਹੋਈ ਆ। ਇੱਕ ਸੈਨ ਡਿਏਗੋ ਦੀ ਏਅਰ ਫੋਰਸ ਦੀ ਵੈਟ ਦੱਸੀ ਜਾਂਦੀ ਆ, ਜਿਸ ਦੀ ਜਿਹੜੀ ਉਹ ਮੌਤ ਹੋਈ ਆ ਗੋਲੀ ਦੇ ਕਰਕੇ ਕੈਪੀਟਲ ਹਿੱਲ ਦੇ ਅੰਦਰ। ਜੀ ਰਮਨ ਜੀ, ਤੇ ਆਪਾਂ ਹੁਣ ਜੀ ਬਿਲਕੁਲ, ਜੇ ਆਪਾਂ ਇਹ ਸਾਰੀ ਜਿਹੜੀ ਪੋਲੀਟਿਕਸ ਜੇ ਸਾਰਾ ਕੁਝ ਜਿਹੜਾ ਆ ਆਪਾਂ ਇਕੱਠਾ ਕਰਕੇ ਦੇਖੀਏ, ਤੇ ਹੁਣ ਡੈਮੋਕ੍ਰੈਟਸ ਦੀ ਜਿਹੜੀ ਸਰਕਾਰ ਆ ਉਹ ਬਣ ਚੁੱਕੀ ਹੈਗੀ ਆ, ਉਹਨੂੰ ਕੱਲ੍ਹ ਸਰਟੀਫਿਕੇਸ਼ਨ ਵੀ ਮਿਲ ਗਈ ਆ, ਤੇ ਮੇਰੇ ਖਿਆਲ ਦੇ ਵਿੱਚ ਹਾਊਸ ਵੀ ਤੇ ਦੂਜੇ ਵੀ ਸੈਨੇਟ ਵਾਲੇ ਪਾਸੇ ਵੀ ਉਹ ਟੇਕ ਓਵਰ ਕਰ ਗਏ ਹੈਗੇ ਆ। ਸੋ ਇਹਦੇ ਨਾਲ ਰਾਜਨ ਜਿਹੜਾ ਹੈਗਾ ਕਿ ਜਿਹੜੀ ਇੱਕ ਨਵਾਂ ਫੈਡਰਲ ਰੂਲ ਜਿਹੜਾ ਬਿਲਕੁਲ ਕੰਪੇਅਰ ਟੂ AB5 ਇਹ ਰੂਲ ਸੀਗਾ, ਜਿਹੜਾ ਕਿ ਸੈਪਟੈਂਬਰ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਰੋਲ ਆਊਟ ਕਰਤਾ ਸੀਗਾ। ਇਹ ਕਾਫੀ ਜਿੱਦਾਂ ਕਹਿ ਲਓ ਵੀ ਸ਼ਾਂਤੀ ਭਾਵ ਦੇ ਨਾਲ ਜਾਂ ਹੌਲੀ ਹੌਲੀ ਜਿਹਾ ਰੋਲ ਆਊਟ ਜਿੱਦਾਂ ਹੋਇਆ ਹੈ, ਜਿੱਦਾਂ ਆਪਣੇ ਉੱਥੇ ਇੰਡੀਆ ਦੇ ਵਿੱਚ ਹੋਇਆ। ਸੋ ਇਹ ਰੋਲ ਆਊਟ ਹੋਇਆ ਸੀ, ਡਿਪਾਰਟਮੈਂਟ ਆਫ ਲੇਬਰ ਦਾ ਜਿਹੜਾ ਰੂਲ ਸੀਗਾ ਇਹ ਰੋਲ ਆਊਟ ਹੋਇਆ ਸੈਪਟੈਂਬਰ ਦੇ ਵਿੱਚ। ਸੋ ਇਹ ਬਿਲਕੁਲ ਇਨ ਬਿਨ ਜਿਹੜਾ AB5 ਦੇ ਨਾਲ ਹੈਗਾ ਉਹ ਸੇਮ ਇਹ ਰੂਲ ਹੈਗਾ। ਸੋ ਹੁਣ ਇਹਦੇ ਬਾਰੇ 'ਚ ਇਹ ਗੱਲ ਕੀਤੀ ਜਾ ਰਹੀ ਹੈ ਕਿ ਸ਼ਾਇਦ ਹੋ ਸਕਦਾ ਇਹ ਜਿਹੜੀ ਪ੍ਰੈਜ਼ੀਡੈਂਟ ਜੋ ਬਾਈਡਨ ਹੈਗੇ ਆ ਉਹਨਾਂ ਦੀ ਚਾਪ ਲਿਸਟ ਦਾ ਸਾਰਿਆਂ ਨਾਲੋਂ ਪਹਿਲਾ ਜਿਹੜਾ ਰੂਲ ਆ
ਜਿਹੜਾ ਕਿ ਉਹਨਾਂ ਨੇ ਜਿਹੜਾ ਇਹਨੂੰ ਕਰਨਾ ਆ, ਮਤਲਬ ਕਿ ਇਹਨੂੰ ਲਾਗੂ ਨਹੀਂ ਹੋਣ ਦੇਣਾ। ਜੀ ਜੀ। ਸੋ ਇਹ ਟੀਮਸਟਰ ਜਿਹੜੇ ਹੈਗੇ ਆ ਉਹਨਾਂ ਦੇ ਵੱਲੋਂ ਉਹ ਪ੍ਰੀਟੀ ਕੌਨਫੀਡੈਂਟ ਹੈਗੇ ਆ ਕਿ ਇਹ ਜਿਹੜਾ ਰੂਲ ਹੈਗਾ ਇਹ ਜਿਹੜਾ ਕਿ ਲਾਗੂ ਹੋਣ ਤੋਂ ਮਨਾ ਕੀਤਾ ਜਾਏਗਾ। ਸੋ ਇਹ ਜਿਹੜਾ ਰੂਲ ਹੈਗਾ ਇਹ ਡਿਪਾਰਟਮੈਂਟ ਆਫ ਲੇਬਰ ਦੇ ਥਰੂ ਰੋਲ ਆਊਟ ਕੀਤਾ ਗਿਆ ਫੈਡਰਲੀ। ਸੋ ਹੁਣ ਜਿਹੜਾ ਦੇਖਣ ਵਾਲਾ ਸਮਾਂ ਇਹੋ ਹੀ ਹੋਊਗਾ ਕਿ ਜਿਹੜਾ ਰਾਜਕਰਨ ਆਪਾਂ ਵੀ AB5 ਦੇ ਉੱਤੇ ਕਾਫੀ ਪਿਛਲੇ ਸਾਲਾਂ ਦੇ ਵਿੱਚ ਚਰਚਾ ਜਿਹੜੀ ਹੋਈ ਆ। ਸੋ ਹੁਣ ਜਿਹੜੀ ਇਹ ਨਵੀਂ ਗਵਰਨਮੈਂਟ ਆਈ ਆ ਇਹਦੇ ਅਕੋਰਡਿੰਗਲੀ ਜਾਂ ਇਹਦੇ ਨਾਲ ਚੱਲ ਕੇ AB5 ਜਿਹੜਾ ਰੂਲ ਹੈਗਾ ਫੈਡਰਲੀ ਹੈਗਾ ਜਿਹੜਾ, ਤੇ ਜਿਹੜਾ ਆਪਣਾ ਇੱਥੇ ਲੋਕਲੀ ਹੈਗਾ, ਇਹਨਾਂ ਦੇ ਉੱਤੇ ਇਸ ਰੂਲ ਦੇ ਉੱਤੇ ਕੀ ਅਸਰ ਪੈਂਦਾ। ਸੋ ਇਹ ਪ੍ਰਪੋਜ਼ਡ ਰੂਲ ਸੀਗਾ ਕਿਹੜਾ ਜਿਹੜਾ ਰੋਲ ਆਊਟ ਕਰਨ ਦੇ ਕਰ ਰਹੇ ਸੀਗੇ ਸਤੰਬਰ ਦੇ ਵਿੱਚ? ਇਹ ਸੀ ਫੈਡਰਲ ਲੈਵਲ ਦੇ ਉੱਤੇ ਕੀ ਇਹਨਾਂ ਨੇ ਕਰਨਾ ਕੀ ਸੀਗਾ ਇਸ ਚੀਜ਼ ਦੇ ਵਿੱਚ? ਸੇਮ AB5 ਵਾਲਾ ਕੰਟਰੈਸਟ ਸੀਗਾ। ਸੋ ABC ਵਾਂਗੂ ਉਹਨਾਂ ਨੇ ਜਿਹੜਾ 3 ਪ੍ਰੋਂਗ ਟੈਸਟ ਜਿਹੜਾ ABC ਪ੍ਰੋਂਗ ਜਿਹੜੀ ਸੀਗੀ, ਜਿਹੜਾ ABC ਟੈਸਟ ਸੀਗਾ ਉਹ ਸੇਮ ਕਾਈਂਡ ਆਫ ਡਿਪਾਰਟਮੈਂਟ ਆਫ ਲੇਬਰ ਦੇ ਥਰੂ ਰੋਲ ਆਊਟ ਹੋਇਆ ਸੀਗਾ ਕਿ ਜਿਹਦੇ ਵਿੱਚ ਉਹ ਕੋਈ ਜਿਹੜੀ ਕਲਾਸੀਫਿਕੇਸ਼ਨ ਆਫ ਵਰਕਰ ਆ, ਕਲਾਸੀਫਿਕੇਸ਼ਨ ਜਿਹੜੀ ਹੈਗੀ ਆ ਇੰਡੀਪੈਂਡੈਂਟ ਕਾਂਟਰੈਕਟਰ ਦੀ, ਵਰਕਰ ਦੀ, ਬਹੁਤ ਦੇਰ ਦਾ ਮਸਲਾ ਚੱਲ ਰਿਹਾ ਔਰ ਇਹ ਸ਼ਾਇਦ ਚੱਲਦਾ ਰਹੂਗਾ। ਇਹ ਮਸਲਾ ਜਿਹੜਾ ਆ ਇਹ ਇੰਨੀ ਛੇਤੀ ਹੱਲ ਹੋਣ ਵਾਲਾ ਸੀਗਾ ਕਿਉਂਕਿ ਇਹਦੇ ਵਿੱਚ ਕਾਫੀ ਜਿਹੜੀਆਂ ਮਤਲਬ ਕਿ ਗ੍ਰੇ ਏਰੀਆਜ਼ ਹੈਗੇ ਆ। ਸੋ ਇਸ ਕਰਕੇ ਜਿਹੜਾ ਆਉਣ ਵਾਲੀ ਜਿਹੜੀ ਹੁਣ ਸਰਕਾਰ ਆ ਉਹ ਇਹਨੂੰ ਕਿਸ ਤਰ੍ਹਾਂ ਦੇਖਦੀ ਹੈ ਜਾਂ ਕਿੱਦਾਂ ਇਹਦੇ ਤੇ ਰਿਐਕਟ ਕਰਦੀ ਹੈ ਜਾਂ ਕਿੱਦਾਂ ਇਹਨੂੰ ਰੋਕਦੀ ਆ, ਹੱਲ ਕਰਦੀ ਆ, ਉਹ ਦੇਖਣ ਵਾਲਾ ਹੋਊਗਾ ਕਿਉਂਕਿ ਕਾਫੀ ਦੇਰ ਤੋਂ ਜਿਹੜਾ ਇਹ ਖਾਸ ਕਰਕੇ ਪਿਛਲੇ ਟਰੰਪ ਪ੍ਰਸ਼ਾਸਨ ਦੇ ਦਰਮਿਆਨ ਇਹਦੇ ਤੇ ਕਾਫੀ ਜਿਹੜਾ ਕੰਮ ਹੋਇਆ ਸੀਗਾ। ਆਪਣਾ ਇੱਥੇ ਲੋਕਲੀ AB5 ਦਾ ਵੀ ਇੱਥੇ ਜਿਹੜਾ ਕੈਲੀਫੋਰਨੀਆ 'ਚ ਵੀ ਹੋਇਆ ਆ। ਸੋ ਹੁਣ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ ਕਿ ਕਿੰਨੀ ਜਲਦੀ ਇਹਨੂੰ ਜਿਹੜਾ ਆ ਇਹਨੂੰ ਮਤਲਬ ਕਿ ਜਾਂ ਬੰਦ ਕੀਤਾ ਜਾਂਦਾ ਜਾਂ ਇਹਨੂੰ ਰੋਕਿਆ ਜਾਂਦਾ ਜਾਂ ਇਹਨੂੰ ਰੋਲ ਆਊਟ ਨਹੀਂ ਹੋਣ ਦਿੱਤਾ ਜਾਂਦਾ। ਜੀ। ਸੋ ਦੇਖਦੇ ਹਾਂ ਵੀ ਦੂਸਰਾ ਜਿਹੜਾ ਰਾਜਕਰਨ ਹੈਗਾ ਕਿ ਆਪਣਾ ਜਿਹੜੇ ਇਸ ਵੇਲੇ ਸਾਰਿਆਂ ਨਾਲੋਂ ਹੈਗਾ ਦਸੰਬਰ ਦਾ ਜਿਹੜਾ ਮਹੀਨਾ ਹੈਗਾ ਆ ਉਹ ਕਲਾਸ 8 ਜਿਹੜੇ ਆਪਣੇ ਵੱਡੇ ਟਰੱਕ ਹੈਗੇ ਆ, ਉਹ ਕਲਾਸ 8 ਟਰੱਕ ਦਾ ਜਿਹੜਾ ਉਹ ਸਾਰਿਆਂ ਨਾਲੋਂ ਚੌਥਾ 4th ਹਾਈਐਸਟ ਇਨ ਦਾ ਹਿਸਟਰੀ ਆਰਡਰ। ਸੋ ਇਹ ਜਿਹੜਾ ਮਹੀਨਾ ਹੈਗਾ ਮੇਰੇ ਖਿਆਲ ਹਿਸਟਰੀ ਦੇ ਵਿੱਚ ਚੌਥੇ ਨੰਬਰ ਤੇ ਹੈਗਾ ਜਿੱਥੇ ਕਿ 50,900 ਯੂਨਿਟ ਜਿਹੜੇ ਆ ਉਹ ਦਸੰਬਰ ਦੇ ਮਹੀਨੇ ਦੇ ਵਿੱਚ ਆਰਡਰ ਕੀਤੇ ਗਏ ਆ, ਦਸੰਬਰ ਦੇ ਮਹੀਨੇ ਵਿੱਚ ਪਰਚੇਸ ਕੀਤੇ ਗਏ ਆ। ਸੋ ਇਹ ਕਾਫੀ ਜਿਹੜੀ ਸਰਜ ਹੈਗੀ ਆ। ਤੇ ਜਿਹੜਾ ਟ੍ਰੇਲਰ ਹੈਗਾ ਆ ਜਿਹੜੇ ਐਕਚੁਅਲੀ ਦਸੰਬਰ ਦੇ ਆਰਡਰ ਹੈਗੇ ਉਹ ਨਵੰਬਰ ਨਾਲੋਂ 2% ਥੱਲੇ ਹੀ ਸੀਗੇ ਤੇ ਪਰ 2019 ਦਸੰਬਰ ਦੇ ਕੰਪੈਰੇਟਿਵਲੀ 153% ਉਹ ਉੱਪਰ ਸੀਗੇ, 153% ਅਕੋਰਡਿੰਗ ਟੂ ਦਸੰਬਰ 2019। ਤੇ ਇਹਦੇ ਨਾਲ ਹੀ ਜਿਹੜੇ ਟ੍ਰੇਲਰ ਦੀ ਬੁਕਿੰਗ ਹੈਗੀ ਆ ਉਹ ਵੀ pretty much ਇਸ ਵੇਲੇ ਜਿਹੜੀ ਆ ਉਹ ਕਰ ਰਹੀ ਆ ਕਿ ਉਹਨੂੰ ਫੋਲੋ ਕਰੂਗੀ ਟਰੱਕ ਆਰਡਰਸ ਨੂੰ। ਤੇ ਮੀਡੀਅਮ ਡਿਊਟੀ ਦੇ ਆਰਡਰ ਵੀ ਜਿਹੜੇ ਆ ਉਹ ਵੀ ਇੱਕ ਦਸੰਬਰ ਜਿਹੜਾ ਸੀ ਉਹ ਇੱਕ ਰੈਕਡ ਮੰਥ ਜਿਹੜਾ ਬਣਿਆ ਹੈਗਾ ਮੀਡੀਅਮ ਡਿਊਟੀ ਟਰੱਕਸ ਜਿਹੜੇ ਆ ਕਲਾਸ 5 ਤੋਂ ਕਲਾਸ 7 ਤੱਕ ਦੇ। ਸੋ ਉਹਨਾਂ ਦੇ ਵਿੱਚ ਵੀ ਇਹ ਰੈਕਡ ਜਿਹੜਾ ਇਹ ਬਣਿਆ ਹੈਗਾ 35,100 ਯੂਨਿਟ ਜਿਹੜੇ ਆ ਉਹ ਆਰਡਰ ਕੀਤੇ ਗਏ ਆ, ਜਿਹੜਾ ਕਿ ਨਵੰਬਰ ਤੋਂ 28% ਇਨਕਰੀਜ਼ ਹੋਇਆ ਆਰਡਰ ਨਵੰਬਰ 2020 ਤੋਂ, ਤੇ ਦਸੰਬਰ 2019 ਤੋਂ 73% ਜਿਹੜਾ ਇਹ ਆਪਣਾ ਰਾਈਜ਼ ਹੋਇਆ ਇਹਦੇ ਵਿੱਚ। ਸੋ ਜਿਹੜੇ ਨਵੇਂ ਟਰੱਕਾਂ ਦੇ ਆਰਡਰਸ ਹੈਗੇ ਆ ਇਹ ਦੇਖਦੇ ਹੋਏ ਜਿਹੜਾ ਕੰਮ ਦਾ, ਕਿਉਂਕਿ ਬਿਜ਼ਨਸ ਜਿਹੜਾ ਆ ਟਰੱਕਿੰਗ ਬਿਜ਼ਨਸ ਹੈਗਾ 2020 ਦੇ ਵਿੱਚ ਬਹੁਤ ਵਧੀਆ ਗਰੋ ਹੋਇਆ, ਬਹੁਤ ਵਧੀਆ ਬਿਜ਼ਨਸ ਹੋਇਆ ਆ। ਸੋ ਇਹਨੂੰ ਦੇਖਦੇ ਹੋਏ ਜਿਹੜਾ ਆਉਣ ਵਾਲਾ 2021 ਦਾ ਜਿਹੜਾ ਈਅਰ ਹੈਗਾ ਉਹ ਡੈਫੀਨੇਟਲੀ ਉੱਤੇ ਅੱਖ ਰਹੂਗੀ ਕਿ ਕਿੱਥੇ ਤੱਕ ਜਿਹੜਾ ਇਹ ਜਿਹੜਾ ਪ੍ਰਸਾਰ ਹੈਗਾ ਜਾਂ ਇਹ ਜਿਹੜਾ ਅਸਰ ਹੈਗਾ ਫਰੇਟ ਦਾ ਉਹ ਕਿੱਥੋਂ ਤੱਕ ਜਿਹੜਾ ਅਸਰ ਇਹ ਬਣਿਆ ਰਹੂਗਾ ਜਾਂ ਇਸ ਸਾਲ ਦੇ 2021 ਦੇ ਵਿੱਚ ਕਦੋਂ ਤੱਕ ਇਹ ਜਿਹੜਾ ਚੜਾਅ ਹੈਗਾ ਇਹ ਬਣਿਆ ਰਹੂਗਾ। ਕਿਉਂਕਿ 2-3 ਸਾਲਾਂ ਦੇ ਵਿੱਚ ਇੱਦਾਂ ਦਾ ਮਸਲਾ ਹੋ ਜਾਂਦਾ ਆ ਜਾਂਦਾ ਆ। ਕੁਛ COVID-19 ਕਰਕੇ ਵੀ ਸ਼ਾਇਦ ਹੋ ਸਕਦਾ ਕਿ ਕਾਫੀ ਜਿਹੜਾ ਫਰੇਟ ਦੇ ਵਿੱਚ ਆ ਉਹ ਚੜਾਅ ਆਇਆ ਹੈਗਾ। ਜਿਹੜੀ ਡਰਾਈਵਰ ਵੇਜਸ ਹੈਗੀਆਂ ਉਹ ਵੀ ਅੱਪ ਜਾ ਰਹੀਆਂ ਹੈਗੀਆਂ, ਰੇਟਸ ਅੱਪ ਜਾ ਰਹੇ ਹੈਗੇ ਆ। ਸੋ ਅਲਟੀਮੇਟਲੀ ਘੁੰਮ ਘੁਮਾ ਕੇ ਰਾਜਕਰਨ ਆਪਣਾ ਜਿਹੜਾ ਆਪਣਾ ਖਪਤਕਾਰ ਆ ਜਾਂ ਜਿਹੜਾ ਯੂਜ਼ਰ ਹੈਗਾ ਹਨਾ ਉਹਨਾਂ ਦੇ ਉੱਤੇ ਜਿਹੜਾ ਇਹਦਾ ਮੇਨ ਅਸਰ ਹੈਗਾ ਉਹ ਡੈਫੀਨੇਟਲੀ ਐਟ ਦਾ ਐਂਡ ਉਹਨਾਂ ਦੇ ਹੀ ਪੈਣਾ।
ਜੀ, ਜੀ। ਬਿਲਕੁਲ ਸੋ ਦੇਖਦੇ ਹਾਂ ਕੀ ਬਣਦਾ ਹੈ ਅਤੇ ਉੱਧਰ ਜਿਹੜਾ ਰਮਨ ਜੀ ਪ੍ਰੋਪ 22 ਦੇ ਹੌਲੀ-ਹੌਲੀ ਹੁਣ ਸਿੱਟੇ ਜਿਹੜੇ ਆ ਉਹ ਵੀ ਆਪਣੇ ਸਾਹਮਣੇ ਆਉਣੇ ਸ਼ੁਰੂ ਹੋਣੇ ਆ। ਮੈਨੂੰ ਇੱਦਾਂ ਮਹਿਸੂਸ ਹੋ ਰਿਹਾ ਵੀ ਇਸ ਨੇ ਟਰੱਕਿੰਗ ਇੰਡਸਟਰੀ ਦੇ ਉੱਤੇ ਵੀ ਕਾਫੀ ਭੈੜਾ ਅਸਰ ਜਿਹੜਾ ਉਹ ਪਾ ਦੇਣਾ ਆ। ਕੱਲ੍ਹ 2 ਕੁ ਦਿਨ ਪਹਿਲਾਂ ਕੈਲੀਫੋਰਨੀਆ ਦੀਆਂ ਵੱਡੀਆਂ ਰੀਟੇਲ ਜਿਹੜੀਆਂ ਆ ਸੀਗੀਆਂ ਐਲਬਰਟਸਨ ਅਤੇ ਵੌਨਸ, ਉਹਨਾਂ ਨੇ ਆਪਣੇ ਹਾਂਜੀ ਸਾਰੇ ਡਰਾਈਵਰਸ ਜਿਹੜੇ ਆ ਉਹ ਲੇ ਆਫ ਕਰ ਦਿੱਤੇ। ਹੁਣ ਉਹਨਾਂ ਨੂੰ ਦਿਸਦਾ ਆ ਵੀ ਅਸੀਂ ਇਹਨਾਂ ਨੂੰ ਇੰਪਲੋਈ ਕਿਉਂ ਰੱਖੀਏ ਜਦੋਂ ਅਸੀਂ ਬਿਲਕੁਲ ਇਹਨਾਂ ਨੂੰ ਪਾਰਟ ਟਾਈਮ ਦੇ ਉੱਤੇ ਜਿਹੜਾ ਉਹ ਰੱਖ ਸਕਦੇ ਹਾਂ ਇੰਡੀਪੈਂਡੈਂਟ ਕੰਟਰੈਕਟਰ ਦੇ ਨਾਂ ਦੇ, ਤਾਂ ਉਹਨਾਂ ਦੇ ਡਾਲਰ ਜਿਹੜੇ ਉਸ ਦੇ ਵਿੱਚ ਬਚਣਗੇ। ਉਹਨਾਂ ਦੇ ਸਾਰੇ ਜਿਹੜੇ ਆ ਡਰਾਈਵਰਸ ਜਿਹੜੇ ਉਹ ਲੇ ਆਫ ਹੋ ਗਏ। ਹੁਣ ਕਹਿੰਦੇ ਆ ਵੀ ਸ਼ਾਇਦ ਉਹ ਵੀ ਊਬਰ, ਲਿਫਟ, ਡੋਰਡੈਸ਼ ਇਸ ਆਧਾਰ ਦੇ ਉੱਤੇ ਆਪਣੀ ਜਿਹੜੀ ਉਹ ਐਪ ਬਣਾ ਲੈਣਗੇ, ਜਿੰਨੇ ਜਿੱਥੋਂ ਸਮਾਨ ਚੱਕ ਕੇ ਪਰੇ ਤੱਕ ਛੱਡ ਕੇ ਆਉਣਾ ਆ ਉਹ ਜਿਹੜਾ ਉਸ ਹਿਸਾਬ ਦੇ ਨਾਲ ਜਿਹੜਾ ਉਹ ਕਰਨਗੇ। ਇਹ ਇੱਕ ਕੰਪਨੀ ਨੇ ਕਰਨਾ ਸ਼ੁਰੂ ਕੀਤਾ ਆ ਅਤੇ ਤੁਸੀਂ ਅੰਦਾਜ਼ਾ ਲਾਓ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਕਿੱਥੇ ਦਾ ਕਿੱਥੇ ਜਿਹੜੀ ਇਹ ਗੱਲ ਜਾਣੀ ਆ। ਬ੍ਰੋਕਰ ਟਰਾਂਸਪੇਰੈਂਸੀ ਇੱਕ ਵੱਖਰਾ ਵਿਸ਼ਾ ਆ, ਪਰ ਬ੍ਰੋਕਰ ਬਿਲਕੁਲ ਵਿੱਚ ਨਾ ਹੋਣਾ ਟਰੱਕਰਸ ਦੇ ਲਈ ਜਿਹੜਾ ਕਿਤੇ ਨਾ ਕਿਤੇ ਕਾਫੀ ਖਤਰੇ ਵਾਲੀ ਗੱਲ ਜਿਹੜੀ ਉਹ ਬਣ ਜਾਊਗੀ ਜੇ ਨਹੀਂ ਇਸ ਦੇ ਵਿੱਚ ਰਾਜਕਿਰਨ ਸਿਰਫ ਐਪ ਹੀ ਆ ਗਈ ਇਕੱਲੀ ਤਾਂ। ਜੀ। ਨਹੀਂ ਰਾਜਕਿਰਨ ਜਿਹੜਾ ਜਿਹੜਾ ਦੇਖੋ ਜਿਹੜਾ ਇਹ ਨਾ ਇੱਕ ਟੈਕਨੋਲੋਜੀ ਟਰਨ ਹੈਗਾ, ਠੀਕ ਹੈ, ਟੈਕਨੋਲੋਜੀ ਟਰਨ ਹੋ ਰਿਹਾ। ਬ੍ਰੋਕਰ ਕਿਤੇ ਨਹੀਂ ਜਾ ਰਿਹਾ ਹੈਗਾ, ਬ੍ਰੋਕਰ ਸਿਰਫ ਇਲੈਕਟ੍ਰੋਨਿਕ ਬ੍ਰੋਕਰ ਬਣ ਰਿਹਾ ਹੈਗਾ ਹੁਣ, ਠੀਕ ਹੈ ਨਾ। ਅੱਗੇ ਬ੍ਰੋਕਰ ਸੀਗਾ ਪਰਸਨਲ, ਅੱਗੇ ਸੀਗਾ ਕਿ ਫੋਨ ਕਾਲ ਕਰਦੇ ਆ, ਤੁਸੀਂ ਫੋਨ ਕਾਲ ਦੇ ਵਿੱਚ ਤੁਸੀਂ ਆਪਣਾ ਤੁਸੀਂ ਉਹਨਾਂ ਦੇ ਉੱਤੇ ਕੰਮ ਕਰਦੇ, ਤੁਸੀਂ ਫੋਨ ਕਾਲ ਕਰਕੇ ਇੱਕ ਪਰਸਨਲ ਬੰਦੇ ਦੇ ਨਾਲ ਗੱਲ ਕਰਦੇ ਹੈਗੇ ਆ। ਲੇਕਿਨ ਹੁਣ ਉਹ ਮਾਹੌਲ ਜਿਹੜਾ ਉਹ ਐਪ ਦੇ ਵਿੱਚ ਚਲਾ ਗਿਆ ਅਤੇ ਐਪ ਨੂੰ ਕਨਵਰਟ ਕਰਕੇ ਅਤੇ ਇਸ ਮਾਮਲੇ ਦੇ ਵਿੱਚ ਕੀਤਾ ਗਿਆ। ਪਰ ਜਿਹੜੀ ਟਰੱਕਿੰਗ ਹੈਗੀ ਆ, ਟਰੱਕਿੰਗ ਦੇ ਵਿੱਚ ਰਾਜਨ ਜਿਹੜੀ ਓਨਰ ਆਪਰੇਟਰ ਨੂੰ ਜਿਹੜਾ ਇੱਕ ਬਿਜ਼ਨਸ ਨੂੰ ਜਿਹੜੀਆਂ ਐਗਜ਼ੰਪਸ਼ਨਸ ਦਿੱਤੀਆਂ ਗਈਆਂ ਸੀ, 12 ਐਗਜ਼ੰਪਸ਼ਨ ਜਿਹੜੀਆਂ ਲਾਸਟ ਈਅਰ ਆਪਾਂ ਗੱਲ ਕੀਤੀਆਂ ਸੀਗੀਆਂ, ਜੇ ਤੁਸੀਂ ਉਹਨਾਂ ਨੂੰ ਫੋਲੋ ਕਰਦੇ ਹੈਗੇ ਆ ਨਾ, ਜੇ ਤੁਸੀਂ ਉਹਨਾਂ ਐਗਜ਼ੰਪਸ਼ਨ ਨੂੰ ਫੋਲੋ ਕਰਦੇ ਆ ਅਤੇ ਤੁਸੀਂ ਇੱਕ ਇੰਡੀਪੈਂਡੈਂਟ ਕਾਂਟਰੈਕਟਰ ਰਹਿ ਸਕਦੇ ਆ ਟਰੱਕਿੰਗ ਦੇ ਵਿੱਚ, ਇਹਦੀ ਕੋਈ ਵੱਡੀ ਗੱਲ ਨਹੀਂ ਕੀ ਹੈਗੀ। ਬਟ ਰੌਲਾ ਇਹ ਆ ਕਿ ਜਿਹੜੇ ਵੀ ਟਰੱਕਿੰਗ ਦੇ ਵਿੱਚ ਕਿਸੇ ਇੱਕ ਟਰੱਕਿੰਗ ਕੰਪਨੀ ਨਾਲ ਸਟੱਕ ਹੈਗੇ ਆ, ਜਿੱਦਾਂ ਕਹਿ ਲਓ ਜਾਂ ਤਾਂ ਉਹਨਾਂ ਦਾ ਟ੍ਰੇਲਰ ਪੁੱਲ ਕਰਦੇ ਹੈਗੇ ਆ ਜਾਂ ਉਹਨਾਂ ਦਾ ਟਰੱਕਾਂ ਦੇ ਸਾਈਨ ਲਾਏ ਹੈਗੇ ਆ ਅਤੇ ਉਹਨਾਂ ਨਾਲ ਕੰਮ ਕਰਦੇ ਹੈਗੇ ਆ, ਇਹ ਉਹ ਗਰੁੱਪ ਜਿਹੜਾ ਆ ਉਹ ਇਸ AB5 ਦੇ ਥੱਲੇ ਆਉਣ ਦੇ ਉਹਦੇ ਬਹੁਤ ਜ਼ਿਆਦਾ ਚਾਂਸਿਸ ਹੈਗੇ ਆ। ਸੋ ਉੱਥੇ ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਹੈਗੀ ਆ। ਸੋ ਬਟ ਜੇ ਕੋਈ ਇੰਡੀਪੈਂਡੈਂਟ ਕਾਂਟਰੈਕਟਰ ਹੈਗਾ ਔਰ ਮਲਟੀਪਲ ਬ੍ਰੋਕਰਸ ਨਾਲ ਕੰਮ ਕਰਦਾ ਹੈਗਾ ਐਂਡ ਉਹ ਆਪਣੀਆਂ ਜਿਹੜੀਆਂ 12 ਜਿਹੜੀਆਂ ਐਗਜ਼ੰਪਸ਼ਨ ਸੀਗੀਆਂ ਉਹਨਾਂ ਨੂੰ ਪੂਰਾ ਕਰਦਾ ਹੈਗਾ, ਅਤੇ ਆਈ ਡੋਂਟ ਥਿੰਕ ਸੋ ਕਿ ਉਹਨੂੰ ਕੋਈ ਐਸੀ ਚਿੰਤਾ ਕਰਨ ਦੀ ਲੋੜ ਆ। ਜੀ। ਬਿਲਕੁਲ, ਚਲੋ ਟੈਕਨੋਲੋਜੀ ਟਰਨ ਤਾਂ ਜਿਹੜਾ ਡੈਫੀਨੇਟਲੀ ਹੈਗਾ, ਪਰ ਇਹ ਆ ਵੀ ਕੰਪਨੀਜ਼ ਆਪਣੇ ਸਿਰ ਤੋਂ ਕਾਫੀ ਜਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਦੀਆਂ ਜ਼ਰੂਰ ਡੈਫੀਨੇਟਲੀ ਜਿਹੜੀਆਂ ਹਟ ਜਾਂਦੀਆਂ ਆ ਜਦੋਂ ਉਹਨਾਂ ਨੂੰ ਐਜ਼ ਏ ਇੰਪਲੋਈ ਜਿਹੜਾ ਆ ਉਹਨਾਂ ਨੂੰ ਨਹੀਂ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੁੰਦੀ। ਨਾ ਤੁਹਾਨੂੰ ਡੈਂਟਲ ਵਿਜ਼ਨ ਕੋਈ ਮੈਡੀਕਲ ਇੱਦਾਂ ਦੀਆਂ ਸਹੂਲਤਾਂ ਦੇਣ ਦੀ ਜ਼ਰੂਰਤ ਆ ਅਤੇ ਨਾ ਜਿਹੜੀਆਂ ਹੋਰ ਚੀਜ਼ਾਂ ਦੀ ਜਿਹੜੀ ਜ਼ਰੂਰਤ ਆ, ਨੋ ਵਰਕਰ ਕੌਂਪ ਇੱਦਾਂ ਦੀਆਂ ਚੀਜ਼ਾਂ। ਸੋ ਫਾਇਦਾ ਤਾਂ ਇਨ ਦੀ ਐਂਡ ਕੰਪਨੀ ਵਾਲਿਆਂ ਨੂੰ ਜ਼ਰੂਰ ਹੋਊਗਾ, ਨੋ ਡਾਊਟ। ਲੋਕ ਜਿਹੜੇ ਆ ਸੋਚਦੇ ਆ ਵੀ ਸਾਨੂੰ ਘੱਟ ਟੈਕਸ ਕੱਟ ਕੇ ਜਿਹੜਾ ਉਹ ਜ਼ਰੂਰ ਜਿਹੜਾ ਜ਼ਿਆਦਾ ਵੱਡਾ ਸ਼ਾਇਦ ਪੇ ਚੈੱਕ ਜਿਹੜਾ ਉਹ ਆਉਂਦਾ ਆ, ਪਰ ਓਵਰਆਲ ਲੌਂਗ ਟਰਮ ਦੇ ਵਿੱਚ ਕਾਫੀ ਜ਼ਿਆਦਾ ਇਸ ਦੇ ਇਫੈਕਟ ਆ। ਆਪਾਂ ਜੇ ਗੱਲ ਕਰ ਲਈਏ ਜਿੱਦਾਂ ਊਬਰ ਵਾਲੇ ਟਰੱਕਿੰਗ ਦੇ ਵਿੱਚ ਉਹਨਾਂ ਨੇ ਟਰਾਈ ਕੀਤੀ ਉਸ ਚੀਜ਼ ਦੀ, ਕਿਤੇ ਨਾ ਕਿਤੇ ਇੰਨਾ ਜ਼ਿਆਦਾ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਲੋਕਾਂ ਨੇ ਉਹ ਚੀਜ਼ ਇੰਨੀ ਜ਼ਿਆਦਾ ਲਾਈਕ ਨਹੀਂ ਕੀਤੀ ਸ਼ਾਇਦ। ਨਹੀਂ ਰਾਜਕਿਰਨ, ਜਿਹੜਾ ਨਾ ਇੱਕ ਹੁੰਦਾ ਕਿ ਜਿਹੜੀ ਇੱਕ ਪਾਰਟ ਆਫ ਦਾ ਪਾਈ ਆ, ਕਿੰਨਾ ਕੁ ਹਿੱਸਾ ਉਹ ਲੈ ਗਏ ਆ, ਠੀਕ ਹੈ ਨਾ, ਕਿੰਨਾ ਕੁ ਹਿੱਸਾ ਜਿਹੜਾ ਉਹ ਲੈ ਗਏ। ਜੇ ਹੁਣ ਅੱਜ ਆਪਾਂ ਗੱਲ ਕਰੀਏ ਊਬਰ ਫਰੇਟ ਦੀ ਗੱਲ ਕਰੀਏ ਜਾਂ ਕੌਨਵੇ ਦੀ ਗੱਲ ਕਰੀਏ ਜਾਂ ਜਿੱਦਾਂ ਹੁਣ ਸਨੀ ਵੀ ਆਪਣਾ ਉੱਥੇ ਫੇਸਬੁੱਕ ਦੇ ਉੱਤੇ ਜਿਹੜਾ ਮੈਸੇਜ ਹੈਗਾ ਕਿ ਆਪਾਂ ਗੱਲ ਕਰ ਰਹੇ ਕਿ JB ਹੰਟ ਹੈ ਜਾਂ ਹੋਰ ਜਿਹੜੀਆਂ ਬ੍ਰੋਕਰ ਐਪਸ ਹੈਗੀਆਂ, ਡੈਫੀਨੇਟਲੀ ਬ੍ਰੋਕਰਸ ਐਪ ਨੇ, ਕਿਉਂਕਿ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਇਹ ਜਿਹੜਾ ਯੂਜ਼ਰ ਆ, ਜਿਹੜਾ ਟਰੱਕਰ ਆ, ਉਹਦੀਆਂ ਬਿਹੇਵੀਅਰ ਉਹਦਾ ਰੇਟ ਚੱਕਣ ਦਾ ਤਰੀਕਾ, ਢੰਗ, ਹਰ ਇੱਕ ਚੀਜ਼ ਉਹ ਕੈਪਚਰ ਕਰਦੀਆਂ, ਠੀਕ ਹੈ ਨਾ। ਜਦੋਂ ਹੁਣ ਮੰਨ ਲਓ ਵੀ 1 ਲੱਖ ਬੰਦੇ ਨੇ ਲੋਡ ਚੱਕਿਆ ਅੱਜ ਊਬਰ ਐਪ ਤੋਂ, 1 ਲੱਖ ਬੰਦੇ ਨੇ ਲੋਡ ਚੱਕਿਆ, ਉਹਦੇ ਵਿੱਚੋਂ 5 ਬੰਦਿਆਂ ਨੇ ਜਾਂ 10 ਬੰਦਿਆਂ ਨੇ ਜਾਂ 1% ਨੇ ਉਹ ਲੋਡ ਬਹੁਤ ਘੱਟ ਰੇਟ 'ਤੇ ਚੱਕਿਆ। ਕੰਪਿਊਟਰ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਹਿਸਾਬ ਦੇ ਨਾਲ ਉਹਨੂੰ ਐਵਰੇਜ 'ਚ ਲੈ ਆਉਣਾ ਉਸ ਲੋਐਸਟ ਰੇਟ ਨੂੰ, ਅਤੇ ਉਹਦੇ ਹਿਸਾਬ ਦੇ ਨਾਲ ਅਗਲੇ ਰੇਟ ਨਿਕਲਣੇ ਆ, ਉੱਥੋਂ ਅਗਲੇ ਰੇਟ ਉਹਨੇ ਪ੍ਰੈਡਿਕਟ ਕਰਨੇ ਆ ਕਿ ਮੈਂ ਇੰਨੇ ਦੇਣੇ ਆ। ਉੱਥੇ ਕੋਈ ਬੰਦਾ ਤਾਂ ਬੈਠਾ ਹੈ ਨਹੀਂ ਗਾ ਉਹਦੇ 'ਤੇ ਕੰਪਿਊਟਰ 'ਤੇ, ਆਟੋਮੈਟਿਕਲੀ ਉਹਨੇ ਉਹ ਐਵਰੇਜ ਆਊਟ ਕਰਦਾ ਨਾ। ਜੇ ਹੁਣ ਕੋਈ ਇੱਕ ਲੋਡ ਜੇ 1200 ਦਾ ਲੋਡ ਹਾਈਐਸਟ ਬਿਡ 'ਤੇ ਗਿਆ ਆ
ਤੇ ਲੋਐਸਟ ਕੋਈ ਉਹੀ ਲੋਡ ਨੂੰ 500 'ਚ ਚੁੱਕ ਕੇ ਲੈ ਗਿਆ, ਤੇ ਕੰਪਿਊਟਰ ਨੇ ਤੇ ਐਵਰੇਜ 500 ਤੇ 1200 ਦੇ ਵਿੱਚ ਹੀ ਕੱਢਣੀ ਹੈ ਨਾ। ਸੋ ਇਸ ਕਰਕੇ ਜਿਹੜਾ ਕੰਪਿਊਟਰ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਹੈਗਾ ਨਾ, ਜਿਹੜੀ ਇਹਦੇ ਪਿੱਛੇ ਕੰਮ ਕਰਦੀ ਆ, ਉਹ ਚੀਜ਼ ਜਿਹੜੀ ਆ ਉਹ ਇੱਦਾਂ ਤੁਹਾਡੇ ਲੋਡ ਨੂੰ ਇੱਦਾਂ ਕਵਰ ਕਰਦੀ, ਕਿਉਂਕਿ ਉਹਨਾਂ ਨੇ ਆਪਣਾ ਪ੍ਰੋਫਿਟ ਮਾਰਜਨ ਮੈਕਸਿਮਮ ਕਰਨਾ, ਮੈਕਸਿਮਾਈਜ਼ ਕਰਨਾ। ਤੇ ਡੈਫੀਨੇਟਲੀ ਜਿਹੜੀਆਂ ਇਹ ਐਪਸ ਹੈਗੀਆਂ, ਇਹਨਾਂ ਨੇ ਰੇਟ ਜਿਹੜੇ ਆ ਉਹ ਬਹੁਤ ਜ਼ਿਆਦਾ ਥੱਲੇ ਗਿਰੇ ਆ। ਉਹ ਇਸ ਕਰਕੇ ਗਿਰੇ ਆ ਕਿ ਕਿਤੇ ਨਾ ਕਿਤੇ ਸਾਡੇ ਚੋਂ ਕੋਈ 2 4 5 ਜਿਹੜੇ ਚੰਗੇ ਬਸ਼ਿੰਦੇ ਹੈਗੇ ਆ, ਉਹਨਾਂ ਨੇ ਰੇਟ ਬਹੁਤ ਥੱਲੇ ਜਾ ਕੇ ਚੁੱਕਿਆ ਹੈਗਾ। ਕਈ ਵਾਰੀ ਬੰਦਾ ਸਟਕ ਹੋਇਆ, ਗਲਤੀ ਕਰ ਬੈਂਦਾ, ਠੀਕ ਹੈ ਨਾ। ਸੋ ਉਹ ਗਲਤੀ ਜਿਹੜੀ ਆ ਉਹ ਅਲਟੀਮੇਟਲੀ ਸਾਰਿਆਂ ਨੂੰ ਹਰਜਾਨਾ ਕਰਦੀ ਹੈ। ਬਿਲਕੁਲ, ਸਭ 'ਤੇ ਅਸਰ ਪਾਉਂਦੀ ਹੈ ਜੀ। ਅਤੇ ਆਪਣੇ ਜਿਹੜੇ ਕਾਲਰਸ ਆ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਕਾਲ ਕਰਨ ਦੇ ਲਈ ਨੰਬਰ 408 272 5200 ਅਤੇ ਸਨੀ ਹੁਣੀ ਜਿਹੜੇ ਆਪਣੇ ਨਾਲ ਜੁੜੇ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਨੀ ਬਾਈ ਜੀ, ਮੈਂ ਜਿਹੜਾ ਪੁਆਇੰਟ ਰੱਖਣਾ ਸੀ ਨਾ, ਤੁਸੀਂ ਹੁਣੀ ਉਹ ਕਵਰ ਕਰਤਾ। ਮੈਂ ਇਹੀ ਦੱਸਣਾ ਸੀ, ਜਿਹੜੀਆਂ ਇਹ ਐਪਸ ਨੇ ਬਾਈ ਜੀ, ਹੁਣ ਇਹਨਾਂ ਨੇ ਤਾਂ ਜਿਵੇਂ ਮੰਨ ਲਓ $2 ਨੂੰ ਕੱਢ ਲਈ ਹੈ ਨਾ ਐਵਰੇਜ, ਵੀ $2 ਨੂੰ ਰੇਟ ਪਾ ਦਿਓ। ਹੁਣ LA ਫਰੈਜ਼ਨੋ ਤੋਂ LA 200-250 ਮੀਲ ਬਣਦਾ, ਇੰਨੀਆਂ ਤੁਹਾਨੂੰ ਤਾਂ ਪਤਾ 44,000 ਪਾਉਂਡ ਬਾਈ ਜੀ ਵੇਟ ਲੱਗਿਆ ਹੁੰਦਾ, ਤੇ 200 ਕੁਛ ਮੀਲਾਂ ਪਾ ਕੇ ਕੰਪਿਊਟਰ ਐਵਰੇਜ ਕੱਢ ਦਿੰਦਾ ਵੀ $2 10 ਸੈਂਟ ਨੂੰ ਮੀਲ ਪਾ ਦਿਓ। ਪਰ ਕੰਪਿਊਟਰ ਨੂੰ ਇਹ ਨਹੀਂ ਨਾ ਪਤਾ ਵੀ ਉੱਥੇ ਏਡੀਆਂ ਹਿੱਲਾਂ ਪੈਣੀਆਂ ਨੇ ਜਿਹਨੇ ਟਰੱਕ ਦੀ ਜਾਨ ਵੀ ਕੱਢਣੀ ਆ। ਆਪਾਂ ਕਰਨ ਵਾਲੇ ਗੱਲਾਂ ਗੱਲ ਕਰ ਸਕਦੇ ਵੀ ਇੰਨਾ ਸਾਡਾ ਟੋਲ ਲੱਗਣਾ, ਇੰਨੀ ਸਾਡਾ ਟਰੱਕ ਦੀ ਉੱਥੇ ਹਿੱਲਾਂ ਨੇ, ਜਾਂ ਸਾਨੂੰ ਬੈਕ ਹਾਲ ਨਹੀਂ ਉੱਧਰੋਂ ਮਿਲਦੀ ਆ ਏਰੀਏ 'ਚੋਂ। ਤੇ ਮੈਂ ਬਾਈ ਜੀ ਲੋਡ 450 ਸਾਨੂੰ ਆਹ ਇੱਕ LDI ਕੰਪਨੀਆਂ ਜਾਂ 1-2 ਹੋਰ ਕੰਪਨੀਆਂ ਨੇ, ਬ੍ਰੋਕਰੇਜ ਕੰਪਨੀਆਂ, ਫਰੈਜ਼ਨੋ ਤੋਂ 450 ਨੂੰ ਲੋਡ ਲਾਈ ਜਾਂਦੇ ਨੇ। ਉਹ ਬਾਈ ਜੀ ਤਾਂ ਲਾਉਂਦੇ ਨੇ ਜੇ ਲੋਕ ਚੱਕਦੇ ਨੇ, ਹੈ ਨਾ। ਮੈਂ ਹੁਣ ਚਲੋ ਮੈਂ ਤੁਹਾਨੂੰ ਨੋਰਮਲ ਗੱਲ ਦੱਸਦਾ, ਮੈਂ ਕਈ ਵਾਰ ਸੈਨ ਹੋਜ਼ੇ ਤੋਂ ਖਾਲੀ ਆਇਆ, ਕਈ ਵਾਰ ਮੈਂ ਆਪਣੇ LA ਤੋਂ ਖਾਲੀ ਆਇਆ, 40-50 ਵਾਰ ਖਾਲੀ ਆਇਆ ਹੋਊਗਾ, ਹੈ ਨਾ, ਰੈਦਰ ਦੈਨ। ਹੁਣ ਦੇਖੋ ਜੀ, ਮੈਂ ਮੈਂ 30 ਸੈਕਿੰਡ ਹੋਰ ਲੈਣਾ। ਆਪਣੇ ਲੋਡ ਚੱਕ ਲਿਆ ਜੀ, $300 ਦਾ ਡਰਾਈਵਰ ਲੈ ਲੈਂਦੇ ਨੇ, ਹੈ ਨਾ, LA ਤੱਕ ਦੇ, ਤੇ 100-150 ਦਾ ਤੇਲ ਲੱਗ ਜਾਂਦਾ। ਤੇ ਮੈਂ 100 ਰੁਪਏ ਪਿੱਛੇ ਐਡੀ ਵੱਡੀ $40-50 ਹਜ਼ਾਰ ਲੋਡ ਦੀ ਆਪਦੀ ਇੰਸ਼ੋਰੈਂਸ ਤੇ ਲਾਇਬਿਲਿਟੀ ਲੈ ਕੇ ਜਾਂਦਾ, ਸਿਰਫ 100 ਰੁਪਇਆ ਬਚਾਉਣ ਦੇ ਵਿੱਚੋਂ, ਡਰਾਈਵਰੀ ਕੱਢ ਕੇ ਤੇ ਡੀਜ਼ਲ ਕੱਢ ਕੇ। ਤੇ ਫਿਰ ਦਿਮਾਗ ਖਰਾਬ ਹੀ ਹੈ ਜੀ। 100 ਰੁਪਏ ਜੇ ਲੋਡ ਖਰਾਬ ਹੋ ਗਿਆ 50,000 ਦਾ ਕਲੇਮ, ਜੇ ਲੋਡ ਸਹੀ ਨਿਕਲ ਗਿਆ ਤਾਂ $100 ਬਚਣਾ ਜੇ ਡਰਾਈਵਰੀ ਕੱਢਦੇ ਆ ਵਿੱਚੋਂ। ਸੋ ਇਹ ਚੀਜ਼ਾਂ ਨਹੀਂ ਜੀ ਲੋਕ ਸਮਝਦੇ ਜੀ। ਥੈਂਕ ਯੂ ਸਨੀ, ਥੈਂਕ ਯੂ ਜੀ। ਇਹੋ ਹੀ ਚੀਜ਼ਾਂ ਜਿਹੜੀਆਂ ਨਾ, ਇਹੋ ਹੀ ਚੀਜ਼ਾਂ ਕੇਅਰ ਕਰਨ ਵਾਲੀਆਂ। ਜਦੋਂ ਤੁਸੀਂ ਬਿਜ਼ਨਸ ਜਿਹੜਾ ਇਹ ਟਰੱਕਿੰਗ ਹੈ ਨਾ, ਓਨਰ ਆਪਰੇਟਰ ਹੈਗਾ ਰਾਜਕਰਨ, ਇਹਨੂੰ ਲੋਕਾਂ ਨੇ ਐਜ਼ ਅ ਬਿਜ਼ਨਸ ਟਰੀਟ ਹੀ ਨਹੀਂ ਕੀਤਾ। ਇਹਨੂੰ ਕਿਸੇ ਨੇ ਐਜ਼ ਅ ਬਿਜ਼ਨਸ ਇਹਨੂੰ ਲੈਂਦੇ ਹੀ ਨਹੀਂ, ਕਿਉਂਕਿ ਇਹ ਇੱਕ ਜੌਬ ਦੇ ਤੌਰ ਦੇ ਤਰੀਕੇ ਦੇ ਨਾਲ ਤੁਸੀਂ ਲੈ ਕੇ ਤੁਰਦੇ ਆ। ਸੋ ਇਹਨੂੰ ਸੀਰੀਅਸ ਲੈ ਕੇ ਤੁਰੋ, ਇਹਨੂੰ ਸੀਰੀਅਸਲੀ ਇਹਨੂੰ ਕੈਲਕੂਲੇਸ਼ਨਾਂ ਕਰੋ, ਤੁਹਾਡੇ ਕੀ ਬਚਦਾ ਆ, ਤੁਹਾਡੇ ਪੱਲੇ ਕੀ ਪੈਂਦਾ, ਨੈਟ ਕੀ ਪੈਂਦਾ ਆ। ਮੈਨੂੰ ਕਈ ਵਾਰੀ ਰਾਜਕਰਨ ਇਹ ਮਾਹੌਲ ਬਣ ਜਾਂਦਾ ਆ ਕਿ ਬੰਦਿਆਂ ਨਾਲ ਗੱਲ ਕਰੀਦੀ ਆ, ਉਹਨਾਂ ਨੂੰ ਗੱਲ ਕਰਦੇ ਆ ਵੀ ਓਕੇ ਜੀ, ਮੇਰਾ ਟਰੱਕ ਤਾਂ ਜਿਹੜਾ ਲੌਂਗ ਹਾਲ ਕਰਦਾ ਆ, ਅਸੀਂ 30,000 ਦੀ ਗਰੋਸ ਕਰਦੇ ਆ, ਠੀਕ ਆ। ਤੇ ਅਸੀਂ ਗਰੰਟੀ ਦੇ ਕੇ ਕਰਦੇ ਆ ਕਿ ਜਿਹੜਾ ਲੋਕਲ 20,000 ਦੀ ਗਰੋਸ ਕਰਦਾ ਆ, ਉਹ ਲੌਂਗ ਰਾਊਟ ਵਾਲੇ 30,000 ਦੀ ਗਰੋਸ ਨਾਲੋਂ ਬੈਟਰ ਆ, ਕਿਉਂਕਿ ਉਹਨੇ ਨੈਟ ਜ਼ਿਆਦਾ ਬਚਾ ਲੈਣਾ ਉਸ ਤੋਂ। ਸੋ ਸਾਰਾ ਮੈਟਰ ਨੈਟ ਦਾ ਆ। ਇਹਦਾ ਮਤਲਬ ਇਹ ਨੀਗਾ ਕਿ ਤੁਹਾਡਾ ਚੱਕਾ ਘੁੰਮਦਾ ਔਰ ਗਰੋਸ ਤੁਹਾਡੀ 30,000 ਦੀ ਹੋ ਗਈ, 35,000 ਦੀ ਹੋ ਗਈ। ਜੇ ਤੁਹਾਨੂੰ ਮਹੀਨੇ ਦੇ ਵਿੱਚ ਇੱਕ ਵਾਰੀ ਵੀ ਕਿਤੇ ਬਾਹਰ ਤੁਹਾਡਾ ਬ੍ਰੇਕਡਾਊਨ ਹੋ ਗਿਆ, ਕੁਛ ਹੋ ਗਿਆ, ਤੁਹਾਡੇ ਸਾਰੇ ਮਹੀਨੇ ਦੀ ਜਿਹੜੀ ਆ ਉਹ ਕਮਾਈ ਚਲੀ ਜਾਂਦੀ ਆ। ਸੋ ਉਹਨੂੰ ਕੈਲਕੂਲੇਟ ਕਰੋ, ਆਪਣਾ ਨੈਟ ਦੇਖੋ, ਨੈਟ ਤੁਹਾਨੂੰ ਕੀ ਬਚਦਾ ਆ ਜੀ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ, ਅਮਰਜੀਤ ਸਿੰਘ ਬੈਂਸ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੋ ਗੱਲਾਂ ਕਰਨੀਆਂ ਭਾਜੀ। ਇੱਕ ਤਾਂ ਕਰਨੀ ਜੇਕੋਸ ਵਾਸ਼ਿੰਗਟਨ DC ਹੋਇਆ, ਦੂਜੀ ਕਰਨੀ LLC ਤੇ ਜੀ। ਜੇਕੋਸ ਹੋਇਆ ਮਾੜਾ ਹੋਇਆ ਵਾਸ਼ਿੰਗਟਨ DC ਵਿੱਚ। ਟਰੰਪ ਬਹੁਤ ਚਿਰ ਦਾ ਆਪਦੇ ਸਪੋਰਟਰ ਤੇ ਹਵਾ ਭਰੀ ਜਾਂਦਾ ਸੀਗਾ, ਇੱਕ ਘੂਕੜਾ ਪੱਟਣਾ ਸੀਗਾ ਜੀ, ਹੈ ਨਾ। ਹੋਰ ਗੱਲ ਆ, ਇਹ 2-3 ਲੀਡਰ ਆ ਜਿਹੜੇ ਦੁਨੀਆ 'ਚ ਜਿਹਨਾਂ ਟੱਚ ਚੱਕੀ ਪਈ ਆ। ਇੱਕ ਹੈਗਾ ਟਰੰਪ, ਦੂਜਾ ਮੋਦੀ, ਤੀਜਾ ਹੈਗਾ ਨਾਰਥ ਕੋਰੀਆ ਦਾ ਪ੍ਰੈਜ਼ੀਡੈਂਟ। ਇਹਨਾਂ ਤਾਂ ਲਾਉਣਾ ਚਾਹੀਦਾ, ਪਤਾ ਨਹੀਂ ਬੰਦੇ ਕਿੱਦਾਂ ਇਲੈਕਟ ਕਰ ਲੈਂਦੇ ਇਹਨਾਂ ਨੂੰ। ਨਾਲੇ ਜਿਹੜੇ ਆਪਣੇ ਬੰਦੇ ਵੀ ਥੋੜ੍ਹਾ ਸਪੋਰਟ ਕਰਦੇ ਟਰੰਪ ਨੂੰ, ਇਹਨਾਂ ਨੂੰ ਸੋਚਣਾ ਚਾਹੀਦਾ ਕਿ ਇਹ ਬੰਦੇ ਨਾ ਕੈਪਟਲ ਟੇਕ ਓਵਰ ਕਰ ਸਕਦੇ, ਆਪਾਂ ਇਹਨਾਂ ਨੂੰ ਮੁੜ ਗਏ ਹਾਂ, ਆਪਾਂ ਨੂੰ ਵੀ ਇਹ ਇੱਦਾਂ ਹੀ ਕਰ ਸਕਦੇ, ਤੰਗ ਕਰ ਸਕਦੇ ਆ। ਸੋ ਚੰਗੀ ਚੀਜ਼ ਨੂੰ ਸਪੋਰਟ ਕਰੋ, ਮਾੜੀ ਨੂੰ ਲਾਓ ਜੀ। ਦੂਜੀ ਗੱਲ ਆ LLC ਹੈ ਨਾ, ਆਪਣੇ ਕਾਲਰ ਫੋਨ ਕਰਦੇ ਹੁੰਦੇ ਆ ਵੀ ਸਾਨੂੰ LLC ਬਣਾਉਣੀ ਚਾਹੀਦੀ ਕਿ ਨਹੀਂ। ਫਿਰ ਉਹ ਚਾਹੁੰਦੇ ਆ ਵੀ ਆਪ WTO ਵੀ ਅਵੋਇਡ ਕਰਨਾ।
ਜਿਹੜੀ ਮੇਰੀ ਨਾ ਸਮਝ ਆ, ਜਿੱਦਾਂ ਮੈਂ LLC ਬਣਾਈ ਆ 7 ਸਾਲ ਹੋ ਗਏ ਬਣਾਈ ਨੂੰ। ਮੇਰੀ LLC ਹੈਗੀ ਆ ਸੋਲ ਪਾਰਟਨਰਸ਼ਿਪ। ਇਹ LLC ਦਾ ਫਾਇਦਾ ਬਹੁਤ ਆ ਕਰਕੇ ਆਪਾਂ ਜਿਹੜਾ ਕੰਮ ਕਰਦੇ ਆ ਟਰੱਕਾਂ ਦਾ, ਇਹ ਰਿਸਕ ਦਾ ਕੰਮ ਆ, ਆਪਾਂ ਸੜਕ ਤੇ ਰਹਿੰਦੇ ਆ। LLC ਬਣਾਉਣ ਦਾ ਮੇਨ ਮਤਲਬ ਇਹ ਆ ਵੀ ਆਪਾਂ ਰਿਸਕ ਨਾ ਅਵੋਇਡ ਕਰਨੀ ਆ, ਲੋ ਕਰਨੀ ਆ। ਸੋ ਜਦੋਂ ਆਪਾਂ LLC ਬਣਾਉਂਦੇ ਆਪਾਂ ਜਿਹੜੇ ਪਰਸਨਲ ਆਪਣਾ ਚੀਜ਼ਾਂ ਉਹ ਆਪਾਂ ਸੈਪਰੇਟ ਰੱਖਣਾ ਮੰਗਦੇ ਆ, ਨਾਲੇ ਜਿਹੜੇ ਬਿਜ਼ਨਸ ਉਹ ਸੈਪਰੇਟ ਰੱਖਣਾ ਮੰਗਦੇ ਆ। ਸੋ ਮੇਰੀ ਸੋਚਣ ਹੈਗੀ ਆ ਵੀ LLC ਬਣਾਉਣ ਨੂੰ ਫਾਇਦਾ ਬਹੁਤ ਆ, ਨਾਲੇ ਕੰਮ ਵੀ ਸੌਖਾ, ਬੜਾ ਕੰਮ ਔਖਾ ਨਹੀਂ, ਟੈਕਸ ਭਰਨ ਵੀ ਸੌਖਾ ਹੀ ਆ। ਜੇ ਤੁਸੀਂ ਪਾਰਟਨਰਸ਼ਿਪ ਹੈਗੇ ਆ 3-4 ਉਹ ਵੀ ਤੁਸੀਂ ਬਣਾ ਸਕਦੇ ਹੋ। ਉਹ ਹੈਗੀ LLC ਅੰਡਰ ਪਾਰਟਨਰਸ਼ਿਪ। ਸੋ ਮੇਰੇ ਦੱਸਣਾ ਇਹ ਆ ਵੀ ਜਿਹੜਾ ਆਪਣਾ ਕੰਮ ਹੈਗਾ LLC ਬਣਾਉਣ ਨੂੰ ਬਹੁਤ ਫਾਇਦਾ ਹੈਗਾ ਜੀ। ਥੈਂਕ ਯੂ ਵੀਰ ਜੀ, ਥੈਂਕ ਯੂ ਜੀ। ਥੈਂਕ ਯੂ ਜੀ। LLC ਬਣਾਉਣ ਦਾ ਫਾਇਦਾ ਹੈਗਾ ਭਾਜੀ, ਮੈਂ ਮੰਨਦਾ ਤੁਹਾਡੀ ਗੱਲ ਨੂੰ, ਕਿਉਂਕਿ ਜਿਹੜੀਆਂ ਚੀਜ਼ਾਂ ਬਣੀਆਂ, ਜਿਹੜੇ ਇਹ ਕਾਨੂੰਨ ਬਣੇ ਆ, ਜਿਹੜੀਆਂ ਤਰੀਕੇ ਬਣੇ ਆ, ਇਹ ਡੈਫੀਨੇਟਲੀ ਬੈਨੀਫਿਟ ਵਾਸਤੇ ਬਣੇ ਆ, ਇਹਦਾ ਬੈਨੀਫਿਟ ਲੈਣ ਵਾਸਤੇ ਬਣੇ ਆ। ਪਰ ਆਪਣੀ ਮੈਜੋਰਟੀ ਗੱਲ ਇਹ ਹੈਗੀ ਆ ਕਿ ਬਹੁਤ ਥੋੜੇ ਨਹੀਂ, ਮੈਂ ਮੈਜੋਰਟੀ ਲੋਕਾਂ ਨਾਲ ਗੱਲ ਕੀਤੀ ਆ। LLC ਬਣਾਉਣੀ ਜਾਂ ਕਾਰਪੋਰੇਸ਼ਨ ਬਣਾਉਣੀ ਇੱਕ ਗੱਲ ਆ, ਕਾਰਪੋਰੇਸ਼ਨ LLC ਨੂੰ ਰਨ ਕਰਨਾ ਦੂਜੀ ਗੱਲ ਆ। ਕਾਰਪੋਰੇਸ਼ਨ ਬਣਾ ਲੈਣੀ, LLC ਬਣਾ ਲੈਣੀ, ਸਿਰਫ ਬਣਾ ਕੇ ਰੱਖ ਦੇਣੀ ਤੇ ਉਹ ਕੁਛ ਨਹੀਂ ਦੇਣੀ ਤੁਹਾਨੂੰ, ਉਹਨੇ ਕੁਛ ਨਹੀਂ ਕਰਨਾ। ਜੇ ਤੁਹਾਡੀ ਕਾਰਪੋਰੇਸ਼ਨ ਜਾਂ LLC ਪ੍ਰੋਪਰ ਢੰਗ ਨਾਲ ਤੁਸੀਂ ਰਨ ਨਹੀਂ ਕਰ ਰਹੇ, ਪ੍ਰੋਪਰ ਢੰਗ ਨਾਲ ਜਿਹੜੀ ਸਟੇਟ ਰਿਕੁਆਇਰਡ ਜਿਹੜੀਆਂ ਚੀਜ਼ਾਂ ਆ ਉਹਦੇ ਵਿੱਚ, ਜੇ ਮਿਨਟਸ ਆ ਜਾਂ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ, ਜਿਹੜੀਆਂ ਕਾਰਪੋਰੇਟ ਮੀਟਿੰਗਸ ਜਾਂ ਕੁਛ ਵੀ ਆ, ਉਹ ਤੁਸੀਂ ਦਰਜ ਨਹੀਂ ਕਰਦੇ ਜਾਂ ਉਹ ਚੀਜ਼ਾਂ ਤੁਸੀਂ ਫਾਈਲ ਨਹੀਂ ਕਰਦੇ ਤੇ ਪ੍ਰੋਪਰ ਢੰਗ ਨਾਲ ਕਾਰਪੋਰੇਸ਼ਨ LLC ਰਨ ਨਹੀਂ ਕਰਦੇ, ਤੇ ਉਹ ਕਾਰਪੋਰੇਸ਼ਨ LLC ਐਕਚੁਅਲ ਦੇ ਵਿੱਚ ਕੋਈ ਨੋ ਗੁੱਡ ਆ। ਜਿੱਦਣ ਕਿਤੇ ਕੋਈ ਪ੍ਰੋਬਲਮ ਪੈਂਦੀ ਆ ਤੁਹਾਨੂੰ, ਜਿੱਦਣ ਕਿਤੇ ਤੁਹਾਨੂੰ ਕੋਈ ਲਾਅ ਸੂਟ ਹੁੰਦਾ, ਕੁਛ ਹੁੰਦਾ ਆ, ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨਾ, ਜੇ ਲੋੜ ਵਾਸਤੇ ਇਹ ਚੀਜ਼ਾਂ ਖੋਲ੍ਹੀਆਂ ਜਾਂਦੀਆਂ, ਉਦਣ ਕੋਰਟ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਜਾ ਕੇ ਖੁੱਲ੍ਹਦੀਆਂ ਕਿ ਕੀ ਉਹ LLC ਜਿਹੜੀ ਕਾਰਪੋਰੇਸ਼ਨ ਆ ਜਾਂ ਇੰਕ ਹੈਗੀ ਆ, ਉਹ ਵੈਲਿਡ ਵੀ ਹੈਗੀ ਆ ਜਾਂ ਉਹ ਇਨਵੈਲਿਡ ਹੀ ਤੁਰੀ ਫਿਰਦੀ ਆ, ਉਹ ਮਤਲਬ ਕਿ ਲੀਗਲੀ ਤੌਰ ਤੇ ਉਹ ਇਨਫੋਰਸ ਵੀ ਹੈਗੀ ਆ ਕਿ ਨਹੀਂ। ਸੋ ਯੈਸ, LLC ਕਾਰਪੋਰੇਸ਼ਨ ਇੰਕ ਬਣਾਓ, ਪਰ ਉਹਦੇ ਨਾਲ ਉਹਨੂੰ ਰਨ ਪ੍ਰੋਪਰਲੀ ਜ਼ਰੂਰ ਕਰੋ। ਜੇ ਬਣਾਈ ਹੈ ਚੀਜ਼ ਕੋਈ ਤਾਂ ਉਹਨੂੰ ਪ੍ਰੋਪਰਲੀ ਰਨ ਕਰਨ ਦਾ ਵੀ ਬਹੁਤ ਜ਼ਰੂਰੀ ਹੈਗਾ। ਜੇ ਉਹਨੂੰ ਰਨ ਹੀ ਨਹੀਂ ਠੀਕ ਕੀਤਾ ਫਿਰ ਉਹਦਾ ਬਣਾਉਣ ਦਾ ਕੋਈ ਫਾਇਦਾ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਮਰੀਕ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿੱਦਾਂ ਆਪਣੇ ਓਨਰ ਆਪਰੇਟਰ ਹੈਗੇ ਜਾਂ ਜਿਹੜੇ ਆਪਣੀ ਛੋਟੀਆਂ ਕੰਪਨੀਆਂ ਰਨ ਕਰਦੇ ਆ, ਉਹ ਆਪ ਕੰਪਨੀ ਵੀ ਰਨ ਕਰ ਰਹੇ ਆ, ਡਰਾਈਵ ਵੀ ਕਰ ਰਹੇ ਆ। ਮੈਂ ਇਹ ਚਾਹੁੰਦਾ ਕਿ ਉਹ ਐਜ਼ ਅ ਸੇਲਸਮੈਨ ਆਪਣੇ ਟਰੱਕ ਨੂੰ ਰਨ ਕਰਨ। ਜੋ ਟੈਕਨੋਲੋਜੀ 'ਚ ਚੇਂਜ ਹੋਏ ਆ ਉਹਨੂੰ ਆਪਣੀ ਐਡਵਾਂਟੇਜ ਲਈ ਵਰਤਣ। ਤੁਸੀਂ ਐਕਸਪਲੋਰ ਕਰੋ, ਜਿੰਨੀ ਵੀ ਆਪਸ਼ਨਸ ਹੈਗੇ ਤੁਹਾਡੇ, ਐਪ ਹੈਗੇ ਆ, ਲੋਡ ਬੋਰਡ ਹੈਗੇ ਆ, ਜਿੱਥੇ ਲੇਨ ਐਕਸਪਲੋਰ ਕਰੋ ਕਿ ਮੈਕਸਿਮਮ ਪੇਇੰਗ ਲੋਡ ਕਿਹੜਾ ਗਿਆ। ਐਜ਼ ਅ ਸੇਲਸਮੈਨ ਕੰਮ ਕਰੋ, ਬਲਾਈਂਡਲੀ ਉਹਨਾਂ ਐਪਾਂ ਨੂੰ ਫੋਲੋ ਨਾ ਕਰੋ। ਜੀ ਜੀ। ਥੈਂਕ ਯੂ ਜੀ ਜੀ। ਬਿਲਕੁਲ ਇਹ ਗੱਲ ਵੀ ਹੈਗੀ ਆ ਰਾਜਕਰਨ। ਮੈਂ ਇੱਕ ਹੋਰ ਵੀ ਇਹਨਾਂ ਭਾਜੀ ਉਹਨਾਂ ਦੀ ਗੱਲ ਦੇ ਉੱਤੇ ਇੱਕ ਹੋਰ ਐਡ ਕਰਨੀ ਚਾਹੁੰਦਾ ਆ। ਇੱਕ ਜਿਹੜੀ ਸਾਡੀ ਟਰੱਕਿੰਗ ਕਮਿਊਨਿਟੀ ਹੈਗੀ ਆ ਨਾ, ਉਹਦੇ ਵਿੱਚ ਇੱਕ ਪ੍ਰੋਬਲਮ ਹੈਗੀ ਆ। ਪ੍ਰੋਬਲਮ ਇਹ ਹੈਗੀ ਆ ਕਿ ਦੇਖੋ, ਜਦੋਂ ਤੁਸੀਂ ਬਾਹਰ ਕੰਮ ਕਰਨ ਨਿਕਲਦੇ ਆ ਨਾ, ਤੁਹਾਨੂੰ ਮਿਹਨਤ ਕਰਨ ਦੇ ਪੈਸੇ ਮਿਲਦੇ ਆ, ਠੀਕ ਹੈ। ਜੇ ਤੁਸੀਂ ਟਰੱਕਿੰਗ ਕਰਨ ਨਿਕਲੇ ਆ, ਜੇ ਤੁਸੀਂ 7 ਦਿਨ 10 ਦਿਨ ਘਰੋਂ ਬਾਹਰ ਰਹਿਣਾ ਆ, ਠੀਕ ਹੈ ਨਾ, ਤੇ ਤੁਸੀਂ ਮਿਹਨਤ ਕਰਨ ਨਿਕਲੇ ਆ, ਤੁਸੀਂ ਮਿਹਨਤ ਕਰ ਰਹੇ ਆ, ਚਾਹੇ ਤੁਸੀਂ ਕੁਛ ਵੀ ਕਰ ਰਹੇ, ਚਾਹੇ ਤੁਸੀਂ ਲੋਡ ਕੈਲੀਫੋਰਨੀਆ ਤੋਂ ਚੱਕਿਆ ਫਲੋਰੀਡਾ ਗਏ ਤੇ ਫਲੋਰੀਡਾ ਤੋਂ ਚੱਕਿਆ ਕੈਲੀਫੋਰਨੀਆ ਆਏ, ਟਰੱਕ ਫਿਰ ਵੀ ਤੁਸੀਂ ਚਲਾਉਣਾ ਹੀ ਹੈ, ਮਿਹਨਤ ਤੁਸੀਂ ਕਰਨੀ ਹੈ, ਠੀਕ ਹੈ ਨਾ। ਪਰ ਪ੍ਰੋਬਲਮ ਕੀ ਆ, ਜਦੋਂ ਤੁਹਾਡੀ ਜਿਹੜੀ ਉਹ ਲੇਨ ਆ ਨਾ, ਜਦੋਂ ਬ੍ਰੋਕਰ ਵੀ ਤੁਹਾਨੂੰ ਬੈਠਾ ਤੱਕਦਾ, ਬ੍ਰੋਕਰ ਵੀ ਤੁਹਾਨੂੰ ਬੈਠਾ ਦੇਖਦਾ ਉੱਥੇ ਕਿ ਇਹ ਬੰਦਾ ਸਿਰਫ ਕੈਲੀਫੋਰਨੀਆ ਤੋਂ ਤੁਰਦਾ ਤੇ ਫਲੋਰੀਡਾ ਜਾਂਦਾ ਤੇ ਫਲੋਰੀਡਾ ਤੋਂ ਤੁਰਦਾ ਸਿੱਧਾ ਕੈਲੀਫੋਰਨੀਆ ਆਉਂਦਾ, ਠੀਕ ਹੈ ਨਾ। ਇਹਨੇ ਹੋਰ ਕਿਤੇ ਮਤਲਬ ਕਿ ਇਹਨੇ ਮੂੰਹ ਨਹੀਂ ਕੱਢਣਾ, ਨਾ ਇਹਨੇ ਬਾਹਰ ਨਿਕਲਣਾ, ਨਾ ਇਹਨੇ ਕੁਛ ਕਰਨਾ। ਜਿਹੜਾ ਬੰਦਾ ਸਾਰਿਆਂ ਨਾਲੋਂ ਸੌਖਾ ਤਰੀਕਾ ਲੱਭਦਾ ਟਰੱਕਿੰਗ ਦੇ ਵਿੱਚ, ਸਟ੍ਰੇਟ ਲੋਡ ਲੱਭਦੇ ਆ, ਜ਼ਿਆਦੀਆਂ ਪਿਕਅਪ ਨਹੀਂ ਹੋਣੀਆਂ ਚਾਹੀਦੀਆਂ, ਜ਼ਿਆਦਾ ਆ ਨਹੀਂ ਹੋਣਾ ਚਾਹੀਦਾ, ਜ਼ਿਆਦਾ ਉਹ ਨਹੀਂ ਹੋਣਾ ਚਾਹੀਦਾ, ਮੈਂ ਫਲਾਣੇ ਪਾਸੇ ਨੂੰ ਨਹੀਂ ਜਾਣਾ, ਮੈਂ ਇੱਧਰ ਨੂੰ ਨਹੀਂ ਜਾਣਾ। those are the people get the least amount of rate, ਉਹਨਾਂ ਨੂੰ ਸਾਰਿਆਂ ਨਾਲੋਂ ਘੱਟ ਰੇਟ ਮਿਲਦਾ ਆ, ਠੀਕ ਹੈ। ਸੋ ਇਹ ਚੀਜ਼ ਜਿਹੜੀ ਆ, ਇਹ ਟਰੱਕਿੰਗ ਦੇ ਵਿੱਚ ਜਿੱਦਾਂ ਭਾਜੀ ਉਹਨਾਂ ਨੇ ਕਿਹਾ ਕਿ ਐਕਸਪਲੋਰ ਕਰੋ, ਏਰੀਆਜ਼ ਐਕਸਪਲੋਰ ਕਰੋ, ਲੇਨਾਂ ਐਕਸਪਲੋਰ ਕਰੋ। ਕਈ ਵਾਰੀ ਰਾਜਕਰਨ ਜਿਹੜੀਆਂ ਛੋਟੀਆਂ ਲੇਨਾਂ ਹੁੰਦੀਆਂ,
ਪਿਕਅਪ ਡ੍ਰੌਪਸ ਹੁੰਦੇ ਆ। ਕੰਮ ਤਾਂ ਕੰਮ ਹੀ ਆ ਨਾ ਯਾਰ, ਜਦੋਂ ਤੁਸੀਂ ਇੱਕ ਵਾਰੀ ਘਰੋਂ ਹੀ ਚਲੇ ਗਏ ਤੇ ਜੀ, ਕੰਮ ਜੀ, ਤੇ ਜੀ। ਕੰਮ ਹੀ ਆ ਨਾ। ਜਿਹੜੀ ਮਰਜ਼ੀ ਸੜਕ ਤੇ ਚਲਾ ਲਓ, ਚਲਾਉਣਾ ਤਾਂ ਟਰੱਕ ਹੀ ਆ ਨਾ। ਜੇ ਟਰੱਕ ਕੈਂਸਸ ਨੂੰ ਜਾਊਗਾ ਜਾਂ ਟਰੱਕ ਇੱਧਰ ਤੁਹਾਡਾ ਡਕੋਟਾ ਨੂੰ ਜਾਊਗਾ ਜਾਂ ਕਿਤੇ ਜਾਊਗਾ, ਉਹ ਕੋਈ ਸੜਕ ਫਰਕ ਤਾਂ ਹੈ ਨਹੀਂ ਗੀ। ਠੀਕ ਆ, ਯੈਸ ਡੈਫੀਨੇਟਲੀ ਮੈਂ ਮੰਨਦਾ ਕਿ ਉੱਧਰ ਸਨੋ ਥੋੜ੍ਹੀ ਜ਼ਿਆਦੀ ਆ ਜਾਂ ਉੱਧਰ ਥੋੜ੍ਹਾ ਉੱਧਰ ਡਿਫੀਕਲਟੀਜ਼ ਹੈਗੀਆਂ, ਪਰ ਆਪਣਾ ਟਾਈਮ ਚੈੱਕ ਕਰੋ ਨਾ, ਟਾਈਮ ਚੇਂਜ ਕਰ ਲਓ, ਨਾ ਜਾਓ ਸਨੋ ਦੇ ਵਿੱਚ। ਆਪਣਾ ਦੂਜੇ ਏਰੀਆ ਨੂੰ ਜ਼ਰੂਰ ਐਕਸਪਲੋਰ ਕਰੋ, ਆਪਣਾ ਪੈਟਰਨ ਨਾ ਦਿਓ ਬ੍ਰੋਕਰ ਨੂੰ। ਜਦੋਂ ਤੁਸੀਂ ਪੈਟਰਨ ਦੇ ਦਿੰਦੇ ਨਾ ਕਿ ਅਸੀਂ ਇਸੇ ਪੈਟਰਨ ਤੇ ਕੰਮ ਕਰਨਾ, ਤੇ ਉਸ ਪੈਟਰਨ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਘੱਟ ਰੇਟ ਮਿਲਣਾ। ਬਿਲਕੁਲ ਬਿਲਕੁਲ, ਉਹਨੂੰ ਤੁਹਾਨੂੰ ਜਿਹੜੀ ਦੁੱਖ ਦੀ ਨਬਜ਼ ਆ ਉਹਦਾ ਪਤਾ ਆ, ਤੇ ਉਹਨੇ ਫਿਰ ਉਹਨੇ ਨੱਪਣੀ ਹੀ ਹਾਂ, ਨੱਪਣੀ ਆ। ਉਹਨੇ ਜੀ, ਤੁਹਾਡੀ ਉਹ ਦੁੱਖ ਦੀ ਨਰ ਤੇ ਹੱਥ ਰੱਖਣਾ ਹੀ। ਰੱਖਣਾ ਹੀ ਰੱਖਣਾ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਅਮਰੀਕ ਸਿੰਘ ਅਟਵਾਲ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਰਾਜ ਜੀ, ਸਤਿ ਸ਼੍ਰੀ ਅਕਾਲ ਜੀ। ਰਮਨ ਭਾਜੀ। ਮੈਂ ਗੱਲ ਇਹ ਕਰਦਾ ਵੀ ਜਿੱਦਾਂ ਰੇਟ ਦੀ ਗੱਲ ਆਪਾਂ ਕਰਦੇ ਆ, ਉਹ ਕਾਫੀ ਟਾਈਮ ਤੋਂ ਹੁੰਦੀ ਆਪਾਂ ਕਰਦੇ ਰਹਿੰਦੇ ਆ ਡਿਸਕਸ, ਵੀ ਆਪਣੇ ਬੰਦੇ ਇੱਦਾਂ ਕਰਦੇ ਆ ਬਈ ਰੇਟਾਂ ਦੇ ਬਾਰੇ। ਪਰ ਇਹਦੇ ਲਈ ਕੋਈ ਲਾਮਬੰਦੀ, ਇਹਦੇ ਲਈ ਕੋਈ ਗੱਲ ਵੀ, ਕੋਈ ਸਿੰਸੀਅਰਲੀ ਕੋਈ ਤੁਰੇ ਜਾਂ ਲੋਕ ਤੁਰਨਾ ਚਾਹੁਣ ਜੇ ਕੋਈ ਰੇਟ ਲੈਣੇ ਆ ਤਾਂ? ਜਿੱਦਾਂ ਆਪਾਂ ਹੁਣ ਇੰਡੀਆ ਬੈਠੇ ਜ਼ਿਮੀਂਦਾਰਾਂ ਲਈ ਸਪੋਰਟ ਰਹੇ, ਉਹਨਾਂ ਨੂੰ ਸਿਆਣਪ ਸਲਾਹ ਦਿੰਦੇ ਆ ਜੀ। ਆਪਾਂ ਇੱਥੇ ਆਪਣੇ ਲਈ ਸਿਆਣਪ ਜਾਂ ਉਹ ਗੱਲ ਕਿਉਂ ਨਹੀਂ ਯੂਜ਼ ਕਰਦੇ ਜੀ? ਕਿਉਂ ਨਹੀਂ ਲਾਮਬੰਦੀ ਕਰਦੇ ਜਾਂ ਹੁੰਦੇ ਜਾਂ ਇੱਕ ਦੂਜੇ ਨੂੰ ਕਹਿੰਦੇ? ਇਹਦੇ ਲਈ ਕੋਈ ਉਪਰਾਲਾ, ਕੋਈ ਸਿਸਟਮ ਬਣਾਓ ਜੀ, ਜਿਹਦੇ ਨਾਲ ਤੁਹਾਡਾ ਕੁਛ ਰੇਟਾਂ ਦਾ ਪਤਾ ਲੱਗੇ ਜੀ। ਹਾਂਜੀ, ਮੈਂ ਇਹਦੇ ਵਿੱਚ ਨਾ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਕਿ ਇਹ ਇੱਕ ਡਿਫਰੈਂਟ ਦੋ ਸਿਸਟਮ ਹੈਗੇ ਆ। ਇੰਡੀਆ ਦਾ ਸਿਸਟਮ ਡਿਫਰੈਂਟ ਹੈਗਾ, ਇੱਥੋਂ ਦਾ ਸਿਸਟਮ ਡਿਫਰੈਂਟ ਹੈਗਾ। ਇਹ ਇੰਡੀਪੈਂਡੈਂਟ ਬਿਜ਼ਨਸ ਹੈਗੇ ਆ। ਜਦੋਂ ਇੰਡੀਪੈਂਡੈਂਟ ਬਿਜ਼ਨਸ ਹੋ ਜਾਂਦਾ ਆ ਨਾ, ਤੇ ਉਦੋਂ ਇਹ ਚੀਜ਼ਾਂ ਜਿਹੜੀਆਂ ਆ, ਇਹ ਚੀਜ਼ਾਂ ਤੁਸੀਂ ਅਕੋਰਡਿੰਗ ਟੂ ਦਾ ਲਾਅ ਤੁਸੀਂ ਕੋਈ ਵੀ ਚੀਜ਼ ਨਹੀਂ ਕਰ ਸਕਦੇ। ਅਸੀਂ ਅਕੋਰਡਿੰਗ ਟੂ ਦਾ ਲਾਅ ਇੱਥੇ ਅਮਰੀਕਾ ਦੇ ਵਿੱਚ ਇੱਕ ਬੰਦ ਕਮਰੇ 'ਚ ਬੈਠ ਕੇ ਇੱਕ ਰੇਟ ਸੈੱਟ ਨਹੀਂ ਕਰ ਸਕਦੇ। ਠੀਕ ਹੈ ਨਾ? ਸੋ ਉਹ ਜਿਹੜੀ ਚੀਜ਼ ਆ, ਹਾਂ ਅਸੀਂ ਇਹ ਕਰ ਸਕਦੇ ਹਾਂ ਕਿ ਅਸੀਂ ਟਰੱਕਰ ਨੂੰ ਇਹ ਐਜੂਕੇਟ ਕਰੀਏ ਕਿ ਆਹ ਜਿਹੜਾ ਤੂੰ ਟਰੱਕ ਚਲਾ ਰਿਹਾ, ਇਹ ਟਰੱਕ ਦਾ ਆਹ ਸਾਰੇ ਖਰਚੇ ਪਾ ਕੇ ਤੈਨੂੰ 1 ਮੀਲ ਟਰੱਕ ਰਨ ਕਰਨ ਦਾ $1.82 ਤੈਨੂੰ ਖਰਚਾ ਆ। ਠੀਕ ਹੈ ਨਾ? ਸੋ ਉਸ ਤੋਂ ਬਾਅਦ ਜਦੋਂ ਉਸ ਬੰਦੇ ਨੂੰ ਇਹ ਪਤਾ ਲੱਗਦਾ ਕਿ ਮੇਰਾ $1.60 ਆ, $1.50 ਆ, ਉਹਨੂੰ ਤਰੀਕਾ ਉਹਨੂੰ ਦੱਸ ਸਕਦੇ ਆ ਕਿ ਹਾਂ ਵੀ ਤੇਰਾ ਆਹ ਇੱਦਾਂ ਤੂੰ ਕੈਲਕੂਲੇਟ ਕਰਨਾ, ਤੇਰਾ ਆਹ ਖਰਚਾ। ਕਹਿਣ ਦਾ ਮਤਲਬ ਇਹ ਆ ਵੀ ਜੇ ਆਹ ਤੇਰਾ ਖਰਚਾ ਤੇ ਤੂੰ ਕਮਾਈ ਕਿੰਨੀ ਕਰਨੀ, ਉਹ ਹੁਣ ਤੂੰ ਡਿਸਾਈਡ ਕਰਨਾ। ਜੇ ਹੁਣ ਕਿਸੇ ਬੰਦੇ ਦਾ $1.80 ਖਰਚਾ ਆ, ਤੇ ਉਹ ਡਿਸਾਈਡ ਕਰਦਾ ਵੀ ਮੈਂ $2 ਦੇ ਉੱਤੇ ਲੋਡ ਮੈਂ ਕਰ ਲੂੰਗਾ, ਮੈਂ ਠੀਕ ਆ, ਤੇ ਇਹ ਉਹਦੀ ਆਪਣੀ ਮਰਜ਼ੀ ਆ ਭਾਜੀ। ਇਹ ਉਹਨੂੰ ਤੁਸੀਂ ਕੋਈ ਵੀ ਬੰਦਾ ਨੂੰ ਫੋਰਸ ਨਹੀਂ ਕਰ ਸਕਦਾ ਕਿ ਤੂੰ $2.30 ਤੇ ਲੋਡ ਕਰ, ਹੈ ਨਾ? ਸੋ ਇਸ ਕਰਕੇ। ਤੇ ਦੂਸਰੀ ਗੱਲ ਇਹ ਵੀ ਆ ਕਿ ਕੁਛ ਇੱਕ ਜਿਹੜੇ ਓਨਰ ਆਪਰੇਟਰ ਹੈਗੇ ਆ, ਕਾਫੀ ਓਨਰ ਆਪਰੇਟਰ ਹੈਗੇ ਆ ਜਿਨ੍ਹਾਂ ਦੇ ਟਰੱਕ ਜਿਹੜੇ ਪੇਡ ਆਫ ਹੈਗੇ ਆ, ਉਹ ਉਹਨਾਂ ਦਾ ਐਕਸਪੈਂਸ ਉਹਨਾਂ ਜ਼ਿਆਦਾ ਨਹੀਂ ਹੈਗਾ। ਔਰ ਕੁਛ ਇੱਕ ਹੈਗੇ ਆ ਜਿਨ੍ਹਾਂ ਦੇ ਨਵੇਂ ਟਰੱਕ ਹੈਗੇ ਆ, ਉਹਨਾਂ ਦਾ ਐਕਸਪੈਂਸ ਹਾਈਐਸਟ ਹੈਗਾ। ਹੁਣ ਜੇ ਇੱਕ ਟਰੱਕ ਵਾਲੇ ਦਾ ਐਕਸਪੈਂਸ $1.25 ਆ, ਤੇ ਉਹਦੇ ਬਰਾਬਰ ਜਿਹੜਾ ਨਵਾਂ ਟਰੱਕ ਟ੍ਰੇਲਰ ਲੈ ਕੇ ਖੜਾ, ਉਹਦਾ ਐਕਸਪੈਂਸ ਜਿਹੜਾ $1.82 ਜਾਂ 80 ਆ। ਹੁਣ ਜਿੱਥੇ $1.20 ਤੇ $1.80 ਦੇ ਵਿੱਚ ਜਿਹੜਾ ਫਰਕ ਹੈਗਾ, ਉਹ ਤੁਸੀਂ ਕਿਸੇ ਢੰਗ ਤਰੀਕੇ ਦੇ ਨਾਲ ਵੀ ਇਨਫੋਰਸ ਨਹੀਂ ਕਰ ਸਕਦੇ ਉਹਨੂੰ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਪਰਸਨਲ ਬਿਜ਼ਨਸ ਆ। ਜਦੋਂ ਲੌਂਗ ਟਾਈਮ ਅਗੋ ਜਦੋਂ ਪਹਿਲਾਂ ਟਰੱਕਿੰਗ ਦਾ ਬਿਜ਼ਨਸ ਚੱਲਦਾ ਹੁੰਦਾ ਸੀ ਨਾ, ਉਦੋਂ ਜਿਹੜਾ ਓਨਰ ਆਪਰੇਟਰ ਸੀਗਾ, ਉਹ ਓਨਰ ਆਪਰੇਟਰ ਸਿਰਫ ਪਾਵਰ ਓਨਲੀ ਯੂਨਿਟ ਤੇ ਓਨਰ ਆਪਰੇਟਰ ਕੰਮ ਕਰਦਾ ਸੀ, ਸਿਰਫ ਪਾਵਰ ਓਨਲੀ। ਠੀਕ ਹੈ ਨਾ? ਟ੍ਰੇਲਰ ਨਹੀਂ ਸੀ ਹੁੰਦੇ, ਜਿਹੜੇ ਓਨਰ ਆਪਰੇਟਰਾਂ ਕੋਲ ਟ੍ਰੇਲਰ ਨਹੀਂ ਸੀ ਹੁੰਦੇ, ਸਿਰਫ ਪਾਵਰ ਓਨਲੀ ਯੂਨਿਟ ਹੁੰਦਾ ਸੀ। ਪਾਵਰ ਓਨਲੀ ਦਾ ਮਤਲਬ ਕੀ ਆ ਕਿ ਮੈਂ JB ਹੰਟਰ ਦਾ ਟ੍ਰੇਲਰ ਖਿੱਚੂੰਗਾ, ਮੈਂ ਜਾਂ CR ਇੰਗਲੈਂਡ ਦਾ ਜਾਂ ਕਿਸੇ ਦਾ, ਮੈਂ ਕਿਸੇ ਨਾ ਕਿਸੇ ਵੱਡੀ ਕੰਪਨੀ ਦਾ ਟ੍ਰੇਲਰ ਪੁੱਲ ਕਰੂੰਗਾ। ਠੀਕ ਆ? ਸੋ ਉਹਦੇ ਨਾਲ ਕੀ ਹੁੰਦਾ ਸੀ, ਵੱਡੀ ਕੰਪਨੀ ਰੇਟ ਸੈੱਟ ਕਰਦੀ ਸੀ ਆਪਣੇ ਹਿਸਾਬ ਨਾਲ। ਠੀਕ ਹੈ ਨਾ? ਤੁਸੀਂ ਉਸ ਵੱਡੀ ਕੰਪਨੀ ਨਾਲ ਤੁਸੀਂ ਐਜ਼ ਆ ਪੂਰੇ ਗਰੁੱਪ, ਜਿਹੜਾ JB ਹੰਟਰ ਨਾਲ ਕੰਮ ਕਰਦਾ ਜਾਂ CR ਇੰਗਲੈਂਡ ਨਾਲ ਕਰਦਾ, ਉਹ ਇੱਕ ਐਜ਼ ਆ ਗਰੁੱਪ ਉਹਨਾਂ ਨਾਲ ਨੈਗੋਸ਼ੀਏਟ ਕਰ ਸਕਦਾ। ਸਾਨੂੰ ਤੁਸੀਂ $1.05 ਦਿੰਦੇ ਆ, ਅਸੀਂ $1.20 ਦੇ ਕੰਮ ਕਰਨਾ, ਉਹ ਹੋ ਸਕਦਾ। ਪਰ ਜੇ ਕਹੀਏ ਓਵਰਆਲ ਇੰਡਸਟਰੀ ਨੂੰ ਆਪਾਂ ਜੇ ਇੱਦਾਂ ਕਰਨਾ ਚਾਹੀਏ, ਤੇ ਉਹ ਬਿਲਕੁਲ ਨਹੀਂ ਹੋ ਸਕਦਾ। ਤੇ ਨਾਲੇ ਜਿਹੜਾ ਇੱਕ ਹੋਰ ਸਨੀ ਗਰੇਵਾਲ ਨੇ ਇੱਕ ਹੋਰ ਜਿਹੜਾ ਕੁਐਸਚਨ ਚੁੱਕਿਆ ਹੈਗਾ ਆਪਣੇ ਫੇਸਬੁੱਕ ਤੇ, ਨਾਲੇ ਜਿਹੜਾ ਭਾਜੀ ਇੱਕ ਦੂਜੀ ਪ੍ਰੋਬਲਮ ਜਿਹੜੀ ਹੈਗੀ ਆ ਕਿ ਜਿਹੜਾ ਅਸੀਂ ਇੱਕ ਓਨਰ ਜਿਹੜਾ ਟਰੱਕਿੰਗ ਕੰਪਨੀ ਹੈਗੀ ਆ, ਇੱਕ ਟਰੱਕਿੰਗ ਕੰਪਨੀ ਜਿਹੜੀ ਆ ਉਹ ਆਪਣੇ EMPLOYEEਆਂ ਨੂੰ W2 ਦੇ ਰਹੀ ਆ, ਉਹਦੇ ਖਰਚੇ ਆ, ਉਹਦਾ ਕੰਮ। ਇੱਕ ਟਰੱਕਿੰਗ ਕੰਪਨੀ ਜਿਹੜੀ ਉਹ ਆਪਣੇ EMPLOYEEਆਂ ਨੂੰ 1099 ਦੇ ਰਹੀ ਆ। ਠੀਕ ਆ?
ਹੁਣ ਉਹ ਜਿਹੜਾ ਡਿਫਰੈਂਸ ਖਰਚਿਆਂ ਦਾ ਆ ਉਹ ਕਿੱਦਾਂ ਤੁਸੀਂ ਉਹਨੂੰ ਮੈਚਅਪ ਕਰ ਲਓਗੇ, ਕਿੱਦਾਂ ਪੂਰਾ ਕਰ ਲਓਗੇ। ਔਰ ਬਹੁਤ ਲੋਕੀ ਮੈਨੂੰ ਇਹ ਗੱਲ ਕਹਿ ਦਿੰਦੇ ਆ ਬੜੀ ਵਾਰੀ ਕਿ ਭਾਜੀ ਇਹ ਜਿਹੜਾ W2 ਦਿੰਦੇ ਆ ਇਹ ਖਰਚਾ ਨਵਾਂ ਖਰਚਾ ਗਲ ਪੈ ਜਾਣਾ ਇੱਦਾਂ। ਹੁਣ ਭਾਜੀ ਇਹ ਸ਼ੁਰੂ ਤੋਂ ਹੀ ਖਰਚਾ ਸੀਗਾ ਜਿਹੜਾ ਅਸੀਂ ਸ਼ੁਰੂ ਤੋਂ ਹੀ ਦਿੱਤਾ ਨਹੀਂ, ਇਹਨੂੰ ਅਵੋਇਡ ਕਰਦੇ ਆ ਰਹੇ। ਸੋ ਇਹ ਖਰਚਾ ਪਹਿਲਾਂ ਹੀ ਸੀਗਾ ਜਿਹੜਾ ਅਸੀਂ ਸ਼ੁਰੂ ਤੋਂ ਦਿੱਤਾ ਹੀ। ਸੋ ਇਹ ਜਿਹੜੀ ਤੁਸੀਂ ਗੱਲ ਕੀਤੀ ਆ ਸਾਰਿਆਂ ਦੇ ਦਿਲ 'ਚ ਵਲਵਲੇ ਉੱਠਦੇ ਆ, ਸਾਰਿਆਂ ਦੇ ਦਿਲ ਦੇ ਵਿੱਚ ਗੱਲ ਉੱਠਦੀ ਆ, ਪਰ ਇਸ ਗੱਲ ਨੂੰ ਲਾਗੂ ਕਰਨਾ ਜਿਹੜਾ ਬਹੁਤ ਨਾਮੁਮਕਿਨ ਆ, ਬਹੁਤ ਔਖਾ ਆ। ਜੀ 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 ਬਿਲਕੁਲ। ਤੇ ਰਮਨ ਜੀ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਆ, ਤੇ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ, ਤੇ ਮਿਲਦੇ ਹਾਂ ਜੀ ਆਪਾਂ ਅਗਲੇ ਹਫਤੇ ਫਿਰ। ਸ਼ੁਕਰੀਆ ਜੀ। ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ। ਤੇ ਇਸ ਤੋਂ ਇੱਥੇ ਸਾਡਾ ਅੱਜ ਦਾ ਅਪਡੇਟ ਅਮਰੀਕਾ ਜਿਹੜਾ ਉਹ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।